ਵੱਡਾ ਮੋਟਾ ਮਾਲਕ ਤੇ ਸੀ ਇੱਥੇ ਖੜਗ ਸਿੰਘ। ਅੱਛਾ ਅਸੀਂ ਖੜਕੂ ਆਨੇ ਨਾਂ ਤੇ ਖੜਗ ਸਿੰਘ ਸੀ। ਅੱਛਾ ਵਧਾਵਾ ਸਿੰਘ, ਹਾਂਜੀ, ਦੂਲਾ ਸਿੰਘ, ਚੌਧਰੀ ਬਹਾਦਰ, ਅੱਛਾ ਇਹ ਨਾਂ ਸਨ ਨਾ। ਇੱਕ ਵਧਾਵਾ ਸਿੰਘ ਦੋ ਸਨ। ਅੱਛਾ ਇੱਕ ਰਹਿੰਦੇ ਵਧਾਵਾ ਸਿੰਘ ਉਹ ਆਂਦਾ ਸੀ ਮੈਂ ਤੇ ਸ਼ਰੀਕਾ ਹੀ ਲੋਕ ਸ਼ਰੀਕਾ ਕਰਦੇ ਰਹਿੰਦੇ ਨੇ। ਅੱਛਾ ਉਸ ਆਖਿਆ ਮੈਂ ਇੱਕ ਨੇ ਆਖਿਆ ਮੈਂ ਵਧਾਵਾ ਸਿੰਘ ਕੱਚੀ ਲੱਸੀ, ਅੱਛਾ ਮੈਂ ਬਸ ਨਾ ਹੀ ਜਾਣਾ ਵਾ। ਨਾ ਦੂਜੇ ਆਖਿਆ ਵਾ ਨਾ ਹੋਏ ਮੇਰੇ ਨਾਂ ਹੈ ਜੱਬੋ ਲੋਟਾ ਜਲਾਬ, ਮੈਂ ਅੰਦਰ ਵੜ ਕੇ ਨਿਕਲ ਜਾਣਾ। ਉਹ ਸ਼ਰੀਕੇ ਜੇ ਇਕੱਲਾ ਸਨ। ਇਹ ਵਧਾਵਾ ਸਿੰਘ ਦੋ ਹੋਏ ਸਨ। ਬੁੱਢੇ 5 7 10 12। ਅੱਛਾ ਉਹਨਾਂ ਆਖਿਆ ਆ ਸਾਡੀਆਂ ਪੱਗਾਂ ਜੇ ਹਾਂਜੀ ਪੈਰਾਂ ਦੇ ਧਰੀਆਂ ਚ ਇਹ ਸਾਡੀਆਂ ਪੱਗਾਂ ਲੱਗੇ ਕੋ ਸਾਡੇ ਪਿੰਡ ਲੰਘ ਨਾ ਲਾਓਗੇ ਤੁਸੀਂ ਜਾਓ ਚਰਖਾ ਜਾ ਕੇ ਕਰ ਲਓ। ਅੱਛਾ ਉਹ ਵਡੇਰਿਆਂ ਨੇ ਆਖਿਆ ਉਹ ਜਿਵੇਂ ਆਂਦੇ ਨੇ ਮੰਡੀਰ ਆਖਿਆ ਨਾ ਅਸਾਂ ਪਿੰਡ ਸਰ ਕਰਨਾ ਹੈ। ਅੱਛਾ ਉਹਨਾਂ ਫਿਰ ਆਖਿਆ ਪਿਛਾਂ ਜੋ ਗੋਲੇ ਮੰਡੀਰ ਹੈ ਸਾਡੀ ਤੁਹਾਡੀ ਸਲਾਮਾਂ ਦਾ ਕੰਮ ਹੋ ਸਕਦਾ ਅੱਗੋਂ ਪਿੱਛੇ ਬੰਦੇ ਮਰ ਜਾਂਦੇ। ਇਹ ਗੱਲ ਤੁਰ ਪਈ। ਜੇ ਤੁਰ ਪਈ ਮੈਂ ਕਾਮਯਾਬ ਫਿਰ ਇਹਨਾਂ ਨਾਲ ਗੱਲ ਮੁੱਕਦੀ ਗੱਲ ਕਿਹੜੀ ਹੈ? ਮੁੱਕਦੀ ਗੱਲ ਇਹ ਸੀ ਇਹਨਾਂ ਨੂੰ 15 ਦਿਨਾਂ ਦਾ ਕਾਰਾ ਮਿਲ ਗਿਆ ਤੇ 4 ਵਜੇ ਟਾਈਮ ਮਿਲ ਗਿਆ। ਕਿਹਨਾਂ ਨੂੰ? ਮੁਸਲਮਾਨਾਂ ਨੂੰ ਵੱਖਰਾ ਅੱਛਾ ਤੇ ਸਿੱਖਾਂ ਨੂੰ ਵੱਖਰਾ। ਫਲਾਣੀ ਤਰੀਕ ਫਲਾਣਾ ਦਿਨ 4 ਵਜੇ ਤੋਂ ਲੱਗ ਕੇ ਤੇ ਦੂਜੇ ਦਿਨ 4 ਵਜੇ ਤੱਕ ਤੁਸੀਂ ਲੜ ਕੇ ਦੇਖ ਲਓ ਜਿਹਨੂੰ ਅੱਲਾ ਕਾਮਯਾਬੀ ਦੇ। ਅੱਛਾ ਲੜ ਕੇ ਵੇਖ ਲਓ। ਹਾਂ ਉਹ ਸਿੱਖਾਂ ਦਾ ਉਹਦੇ ਉੱਤੇ ਖੜਕੂ ਹੋਇਆ ਹੈ, ਦੂਲਾ ਸਿੰਘ ਹੋਇਆ ਹੈ। ਜਦ ਚੌਧਰੀ ਬਹਾਦਰ ਸੀ ਬਾਬਾ ਚੌਧਰੀ ਉਹ ਵੀ ਸਿੱਖੋ ਮੁਸਲਮਾਨ ਹੋਇਆ ਸੀ। ਲਾਭ ਸਿੰਘ ਹੋਇਆ ਹੈ। ਇਹ ਸਿੱਖ ਲਾਭ ਸਿੰਘ ਦੇ ਨਾਂ ਸੀ। ਪਹਿਲਾਂ ਉਹਦਾ ਨਾਂ ਲਾਭ ਸਿੰਘ ਸੀ, ਫਿਰ ਉਹਦਾ ਨਾਂ ਟਿਕ ਗਿਆ। ਉਹ ਫਿਰ ਮੁਸਲਮਾਨ ਹੋ ਗਿਆ ਸੀ, ਇੱਥੇ ਨਹੀਂ ਸੀ ਗਿਆ। ਅੱਛਾ ਉਹ ਗਿਆ ਹੀ ਨਹੀਂ ਸੀਗਾ। ਸਹੀ ਹੋ ਗਿਆ। ਉਹਦੇ ਪੁੱਤਰ ਉਹਦਾ ਨਾਂ ਫਿਰ ਲਾਭ ਸਿੰਘ ਦੇ ਬਜਾਏ ਫਿਰ ਉਹ ਨਾਂ ਟਿਕ ਗਿਆ ਅਮੀਰ ਅਲੀ। ਮੁਸਲਮਾਨ ਹੋ ਗਿਆ, ਨਾਂ ਅਮੀਰ ਅਲੀ ਕਰ ਲਿਓ ਨਹੀਂ। ਉਹਦੇ ਮੁੰਡੇ ਦਾ ਨਾਂ ਸੀ ਕੁੰਦਾ ਸਿੰਘ। ਅੱਛਾ ਉਹ ਟੁਰ ਗਿਆ ਸੀ ਹਿੰਦੁਸਤਾਨ ਵਿੱਚ। ਅੱਛਾ ਮੁੰਡਾ ਚਲਾ ਗਿਆ ਸੀ। ਉਹ ਚਲਾ ਗਿਆ ਸੀ। ਉਹ ਗਿਆ ਉੱਥੇ 5 10 15 ਸਾਲ 20 ਸਾਲ ਰਿਹਾ। ਉਹਦੀ ਜ਼ਮੀਨ ਮਗਰ ਨਹੀਂ ਸੀ ਗਈ। ਪਿਓ ਦੀ ਥੋੜੀ ਜ਼ਮੀਨ ਮਗਰ ਚ ਲੈਣ ਜਾਣਾ। ਅੱਛਾ ਉਹ ਫਿਰ ਪਟਕੋ ਵੀ ਆ ਗਿਆ। ਉਹਦੇ ਫਿਰ ਨਾਂ ਧਰਿਆ ਉਹਨੂੰ ਫਿਰ ਮੁਸਲਮਾਨ ਕੀਤਾ ਨਹੀਂ ਮੁੰਡੇ ਨੂੰ। ਹਾਂ ਉੱਥੇ ਆਏ ਨੂੰ। ਅੱਛਾ ਉੱਥੇ ਵੀ 2-4 ਬਾਰ ਜੰਮ ਕੇ ਆਇਆ ਉਹ। ਅੱਛਾ ਇੱਥੇ ਆਣ ਕੇ ਫਿਰ ਉਹ ਮੁਸਲਮਾਨ ਹੋਇਆ। ਫਿਰ ਉਹ ਨਾਂ ਧਰਿਆ ਨੂਰ ਮੁਹੰਮਦ। ਅੱਛਾ ਉਹਦੇ ਮੁੰਡੇ ਉਹਦੀ ਔਲਾਦ ਅਜੇ ਵੀ ਆਏ। ਉਹ ਨੂਰ ਮੁਹੰਮਦ ਫਿਰ ਇੱਥੇ ਰਿਹਾ। ਉਹ ਫਿਰ ਇੱਥੇ अस्सलाम वालेकुम, सत श्री अकाल आदाब दोस्तों। सब दा पंजाब दी टीम अज पिंड जंडियाला शेर खान ज़िला शेखूपुरा दे विच आई है। इत्थे अज 47 दी कहानी पुछांगे इन्हां बजुर्गां दे कोलों जिन्हां दा जन्म ऐसे पिंड होया। इत्थे किहड़ियां बरादरियां किहड़े सिख जां हिंदू रहिंदे सी उन्हां सारियां दी बारे असीं इन्हां कोलों पुछांगे। ते इत्थे एक जिहड़ी तारीखी लड़ाई होई 1940 दी कुकड़ी दी लड़ाई दे नां ते मशहूर है, ਉਹਦੇ ਬਾਰੇ ਵੀ ਪੁੱਛਾਂਗੇ। ਆਪਸ 'ਚ ਸਿੱਖਾਂ ਦਾ ਤੇ ਮੁਸਲਮਾਨਾਂ ਦਾ ਕਿੱਦਾਂ ਸੀ ਇੱਥੇ ਰਹਿਣ ਸਹਿਣ, ਸਾਰੀ ਕਹਾਣੀ ਪੁੱਛਦੇ ਇਹਨਾਂ ਬਜ਼ੁਰਗਾਂ ਦੇ ਕੋਲੋਂ। ਆਓ ਗੱਲਬਾਤ ਸਾਂਝੀ ਕਰੀਏ। ਅਸਲਾਮ ਵਾਲੇਕੁਮ। ਵਾਲੇਕੁਮ। ਕੀ ਹਾਲ ਚਾਲ ਹੈ? ਖੈਰ ਠੀਕ ਆ। ਠੀਕ ਠਾਕ ਹੋ? ਹਾਂ। ਕੀ ਨਾਮ ਹੈ ਆਪਣਾ? ਆਪਣਾ ਨਾਮ ਹੈ ਬਾਬਾ ਯੂਸਫ। ਬਾਬਾ ਯੂਸਫ। ਸ਼ੀਨਾ ਜੱਟ। ਜੱਟ ਜ਼ਿਮੀਂਦਾਰ। ਅੱਛਾ ਮਾਸ਼ਾਅੱਲਾ ਜੀ ਮਾਸ਼ਾਅੱਲਾ। ਬਾਪ ਮੇਰਾ ਨਾਂ ਸੀ ਵਲੀਦਾਦ। ਤੇ ਦਾਦਾ ਦਾ? ਦਾਦੇ ਦਾ ਨਾਂ ਸੀ ਮੂਸਾ। ਮੂਸੇ ਦਾ ਪੁੱਤਰ ਸੀ ਵਲੀਦਾਦ। ਸਹੀ ਹੋ ਗਿਆ। ਵਲੀਦਾਦ ਦਾ ਪੁੱਤਰ ਹੈ ਯੂਸਫ। ਉਹ ਵੀ ਛੀਨਾ ਤੇ ਉਹ ਵੀ ਛੀਨਾ ਤੇ ਮੈਨੂੰ ਛੀਨਾ ਹੀ ਲੋਕ ਆਂਦੇ ਨੇ। ਅੱਛਾ 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 ਅਗਾ ਪੁੱਛੋ। ਅੱਛਾ ਬਜ਼ੁਰਗੋ, ਜਿਹੜੇ ਪਿੰਡ ਆਪਾਂ ਬੈਠੇ ਆ ਹਾਂਜੀ ਇਹਦਾ ਪੂਰਾ ਨਾਂ ਕੀ ਹੈ? ਇਹ ਪਹਿਲਾਂ ਸਾਡੇ ਹਨ ਜੰਡਿਆਲਾ ਪਿੰਡ ਸੈਦਾਂ ਦਾ। ਅੱਛਾ ਜੰਡਿਆਲਾ ਪਿੰਡ ਸੈਦਾਂ ਦਾ। ਸੈਦਾਂ ਦਾ ਪਿੰਡ ਸੀ, ਸੈਦੇ ਸਨ ਇੱਥੇ। ਅੱਛਾ ਸ਼ੇਰ ਖਾਨ ਦਾ ਜੰਡਿਆਲਾ ਫਿਰ ਬਾਅਦ ਵਿੱਚ ਬਣਿਆ ਪਿੰਡ ਸੈਦਾਂ ਦਾ ਸੀ। ਅੱਛਾ ਇੱਥੇ ਸੈਦ ਰਹੇ ਨੇ, ਹੋਏ ਨੇ, ਗੁਜ਼ਰੇ ਨੇ। ਹਾਲਾਂ ਵੀ ਨਾਲ ਮੈਂ ਤੁਹਾਨੂੰ ਕਬਰਾਂ ਹੀ ਵਿਖਾ ਦੇਣਾ ਉਹਨਾਂ ਦੀਆਂ। ਅੱਛਾ ਜਿੱਥੇ ਉਹ ਸ਼ਹੀਦ ਹੋਏ ਨੇ। ਅੱਛਾ ਸੈਦ ਦੇ ਨਾਲ ਫਿਰ ਸੈਦਾਂ ਦੇ ਨਾਲ ਫਿਰ ਪਾਸੇ ਤੋਂ ਆਣ ਕੇ ਨਾ ਕਾਫਰ ਲੜਦੇ ਰਹੇ ਨੇ। ਅੱਛਾ ਆ ਜਿਹੜਾ ਨਾ ਬੱਚੀਆਂ ਦਾ ਸਕੂਲ, ਹਾਂਜੀ, ਇਹਦੇ ਵਿੱਚ ਬੜਾ ਵੱਡਾ ਪੇੜ ਅਜੇ ਵੀ ਅਜੇ ਆ ਜਿਹੜਾ ਜਿਹੜੀ ਰੋਡ ਦੇ ਉੱਤੇ ਸਕੂਲ ਹੈ। ਹਾਂ ਇਹਦੇ ਵਿੱਚ ਬੜਾ ਵੱਡਾ ਪੇੜੋ ਕਾਹਦੇ ਇੱਥੇ ਸਾਰੀ ਲੜੀ ਮੈਦਾਨ ਸੀ। ਅੱਛਾ ਇੱਥੇ ਲੜਾਈ ਹੁੰਦੀ ਰਹੀ ਕਾਫਰਾਂ ਤੇ ਸੈਦਾਂ ਦੀ। ਉਹ ਸੈਦ ਸਨ ਥੋੜੇ ਤੇ ਕਾਫਰ ਸਨ ਚੋਖੇ। ਅੱਛਾ ਲੜਾਈ ਬੜੀ ਫਸ ਕੇ ਹੋਈ। ਅੱਛਾ ਫਸ ਕੇ ਲੜਾਈ ਹੋਣ ਨਾਲ ਫਿਰ ਉਹਨਾਂ ਦੇ ਸਿਰ ਲੈ ਗਏ, ਮੁਸਲਮਾਨਾਂ ਦੇ ਸਿਰ ਲੈ ਗਏ। ਪੁਰਾਣੇ ਵਕਤਾਂ ਦੀ ਗੱਲ ਹੈ। ਪੁਰਾਣੇ ਵਕਤਾਂ ਦੀ ਗੱਲ ਹੈ। ਉਦੋਂ ਪਿੰਡ ਆਬਾਦ ਹੋਇਆ ਹੋਣਾ। ਆਬਾਦ ਹੋ ਗਿਆ ਸੀ, ਪਿੰਡ ਸੈਦਾਂ ਦਾ ਸੀ।
ਅੱਛਾ ਲੜਾਈ ਇੱਥੇ ਬੜੀ ਹੋਈ ਤੇ ਮੁਸਲਮਾਨ ਸਨ ਥੋੜੇ ਕਾਫਰ ਸਨ ਚੌਕੇ ਨਾਲ ਸਿਰ ਲੈ ਗਏ ਸਿਰ ਲੈਣ ਦੇ ਨਾ ਕੰਮ ਜਿਹੜਾ ਸਕੂਲ ਦੇ ਬੱਚਿਆਂ ਦੇ ਵਿੱਚ ਪਿੰਡ ਬਣਿਆ ਹੈ ਉੱਥੇ ਸਿਰ ਨੱਪੇ ਗਏ ਸਾਰੇ ਇੱਕ ਥਾਂ ਇਕੱਠੇ ਕਰਕੇ ਸਜਦਾਂ ਦੇ ਆਹ ਹੁਣ ਤੁਹਾਡੇ ਕੋਲ ਆ ਡੇਰਾ ਜੀ ਮੇਰ ਦਾ ਇੱਥੇ ਵੀ ਕਬਰ ਹੈ ਵੀ ਇਹ ਤੂੰ ਪਰਾਂ ਤਲਾਅ ਉੱਥੇ ਵੀ ਹੈ ਵੇ ਅਗਾਂ ਇੱਥੇ ਪਾਦੂ ਅਗਲੇ ਪਾਸੇ ਬਜ਼ੁਰਗੋ ਮੈਂ ਸੁਣਿਆ ਕਿ ਤੁਹਾਡੇ ਇਸ ਪਿੰਡ ਦੇ ਵਿੱਚ ਜੀ 99 ਅੱਲਾ ਦੇ ਵਲੀ ਨੇ ਜਿਹੜੇ ਦਫਨ ਨੇ ਇਸ ਵੇਲੇ ਔਰ ਇੱਥੇ ਤੇ ਕੋਈ ਥਾਂ ਜਗ੍ਹਾ ਨਹੀਂ ਖਾਲੀ ਜਿੱਥੇ ਫਕੀਰਾਂ ਦੀ ਕਬਰ ਨਹੀਂ ਬਣੀ ਵੀ ਹਰ ਥਾਂ ਦੇ ਸਾਰਾ ਪਿੰਡ ਪੀਰੀ ਪਰ ਮਸਤਾਨ ਸੀ ਕੋਈ ਮਾਮੂਲੀ ਗੱਲ ਨਹੀਂ ਸੀ ਹੁਣ ਇਹਦਾ ਨਾਂ ਵੱਜਦਾ ਹੁਣ ਜੰਡਿਆਲਾ ਸ਼ੇਰ ਖਾਨ ਦਾ ਜੰਡਿਆਲਾ ਸ਼ੇਰ ਖਾਨ ਦਾ ਆ ਖਾਂ ਆਏ ਨਹੀਂ तो कैबल लोग कितने वो बड़ी देर से सारी संभाल तो पहले भी आए नहीं सही हो उस जंडाला खां ਦਾ ਵੀ ਸ਼ੇਰ ਖਾਂ ਦਾ ਬਣ ਗਿਆ ਸ਼ੇਰ ਸੈयद ਦਾ ਦਰਿਆ ਹੀ ਨਾ ਅੱਛਾ ਇਹਦੇ ਨਾਲ ਕਿਹੜੇ ਪਿੰਡ ਲੱਗਦੇ ਨੇ ਨਾਲ ਪਿੰਡ ਲੱਗਦਾ ਪਰਾਂ ਲਾਂਦੇ ਪਾਸੇ ਹੋ ਜਾਓ ਪਰਾਂ ਇਧਰ ਚੱਬਰ ਨੇ ਚੱਬਰਾਂ ਤੋਂ ਅੱਗੇ ਵਰਨ ਅੱਗੇ ਕਾਲੋ ਕੇ ਨਹੀਂ ਹਾਂਜੀ ਕਾਲੋ ਕੇ ਅੱਗੇ ਚੱਕ ਸ਼ਾਫਰ ਹੈ ਅੱਗੇ ਮਲਾਰ ਆ ਜਾਂਦਾ ਹੈ ਇਥੋਂ ਲੰਗਰ ਕੜਿਆਲ ਆ ਜਾਂਦਾ ਛਵੇਰੇ ਪਿੰਡ ਇਹ ਇਹਦਾ ਜ਼ਿਲ੍ਹਾ ਕਿਹੜਾ ਗਰਮੂਲਾ ਜ਼ਿਲ੍ਹਾ ਸ਼ੌਕਪੁਰਾ ਤਹਿਸੀਲ ਕਿਸੇ ਤਹਿਸੀਲ ਵੀ ਸ਼ੌਕਪੁਰਾ ਕਿਸੇ ਵਕਤ ਜਿਹੜਾ ਗੁਜਰਾਂਵਾਲਾ ਸੀ ਹੁਣ ਸ਼ੌਕਪੁਰਾ ਅੱਛਾ 47 ਤੋਂ ਪਹਿਲੇ ਗੁਜਰਾਂਵਾਲਾ ਸੀ ਜ਼ਿਲ੍ਹਾ ਗੁਜਰਾਂਵਾਲਾ ਸੀ ਸਹੀ ਹੋ ਗਿਆ ਅੱਛਾ ਬਜ਼ੁਰਗੋ ਇਸ ਪਿੰਡ ਦੇ ਵਿੱਚ ਕਿਹੜੀਆਂ ਬਰਾਦਰੀਆਂ ਰਹਿੰਦੀਆਂ ਸੀ ਬਰਾਦਰੀਆਂ ਇੱਥੇ ਵੇਖੀਆਂ ਨੇ ਸਾਰੀਆਂ ਚਾਰ ਪੱਤੀਆਂ ਪਿੰਡ ਸੀ ਅੱਛਾ ਅਸੀਂ ਆ ਬਿਰਕਾਂ ਦੀ ਪੱਤੀ ਸਾਂਭਲਾ ਪੱਤੀ ਸਾਡਾ ਤਲ ਗਿਆ ਸੀ ਕੌਮ ਥੋੜੇ ਹੀ ਕਾਸਾਂ ਛੀਨਿਆਂ ਦੇ ਅੱਛਾ ਪੱਤੀ ਚ ਸਾਂਭਲ ਹੈ ਆ ਸਾਡਾ ਐਡਾ ਕੋਈ ਵੱਡਾ ਨਾਂ ਨਹੀਂ ਸੀ ਅੱਛਾ ਨਾ ਸਾਡਾ ਲੰਬਰਦਾਰ ਸੀ ਨਾ ਕੁਝ ਦੇ ਬਿਰਕਾਂ ਸਨ ਸਿੱਖਾਂ ਨੂੰ ਬਿਰਕਾਂ ਦੇ ਸਨ ਅਸੀਂ ਬਿਰਕਾਂ ਦੀ ਪੱਤੀ ਸਾਂਭਲਾ ਸਹੀ ਹੋ ਗਿਆ ਚੌਥੀ ਪੱਤੀ ਹੋ ਗਈ ਬਿਰਕਾਂ ਦੀ ਤੀਜੀ ਪੱਤੀ ਹੋ ਗਈ ਖੱਤਰੀਆਂ ਦੀ ਅੱਛਾ ਦੋ ਪੱਤੀਆਂ ਹੋ ਗਈਆਂ ਤੇ ਤੀਜੀ ਪੱਤੀ ਹੋ ਗਈ ਮਲਕਾਂ ਦੀ ਅੱਛਾ ਤੇ ਚੌਥੀ ਪੱਤੀ ਹੋ ਗਈ ਖਾਵਾਂ ਦੀ ਸਹੀ ਹੋ ਗਿਆ ਚਾਰੇ ਪੱਤੀਆਂ ਪਿੰਡ ਦੇ ਤੇ ਚਾਰੇ ਘੁੰਮਾਂ ਸਨ ਤੇ ਲੰਬੜਦਾਰੀਆਂ ਕਿੰਨੀਆਂ ਸੀ ਲੰਬੜਦਾਰ ਵੀ ਚਾਰੇ ਹੀ ਸਨ ਅੱਛਾ ਚਾਰੇ ਇੱਕ ਪੱਤੀ ਦਾ ਮਾਲ ਲੰਬੜਦਾਰ ਸੀ ਖੱਤਰੀਆਂ ਦਾ ਵੀ ਲੰਬੜਦਾਰ ਹੈ ਸੀ ਉਹਨਾਂ ਦਾ ਲੰਬੜਦਾਰ ਸੀ ਕੋਈ ਨਾਂ ਚੇਤਾ ਨੇ ਉਹਦਾ ਨਾਮ ਗਣੇਸ਼ ਸੀ ਅੱਛਾ ਲੰਬੜਦਾਰ ਦਾ ਗਣੇਸ਼ ਹਰਜਾਦਾ ਉਹਨੂੰ ਆਂਦੇ ਸਨ ਤੇ ਜਿਹੜਾ ਸਿੱਖਾਂ ਦਾ ਲੰਬੜਦਾਰ ਸੀ ਆ ਨਾਂ ਸੀ ਉਹ ਜ਼ਮੀਨ ਸੀ ਨਾਲ ਹੀ ਗਿਆ ਆ ਕੋਠੀਆਂ ਆ ਰਿਹਾ ਕੋਠੀ ਹੈ ਨਾ ਇਹ ਤੋਂ ਅੱਗੇ ਇੱਕ ਬੜਾ ਵੱਡਾ ਆਵਾ ਹੁੰਦਾ ਸੀ ਇੱਥੇ ਜ਼ਮੀਨ ਸੀ ਉਹਨਾਂ ਦੀ ਸਹੀ ਹੋ ਗਿਆ ਇਹ ਸਾਰੇ ਇੱਥੇ ਕੋਈ ਗਣੇਸ਼ ਰਹਿੰਦਾ ਉਹ ਇੱਥੇ ਪਿੰਡ ਦੇ ਲਾਗੇ ਮਾਲਕ ਸੀ ਬਾਬਾ ਮੋਟਾ ਅੱਛਾ ਉਹਨੂੰ ਗਣੇਸ਼ ਹਰਜਾਦਾ ਗੋਲ ਪਈ ਹੋਵੇਗੀ ਜਿਹੜਾ ਮੈਂ ਵੇਖਿਆ ਮੈਂ ਤੇ ਉਹ ਗੱਲ ਹੀ ਕਰਨਾ ਅੱਛਾ ਜਿਹੜਾ ਸਿੱਖਾਂ ਦਾ ਸੀ ਲੰਬੜਦਾਰ ਉਹਦਾ ਕੀ ਨਾਂ ਸੀ ਉਹਦਾ ਨਾਂ ਸੀ ਦੂਲਾ ਸਿੰਘ ਜਿਹੜਾ ਮੈਂ ਵੇਖਿਆ ਉਹ ਤੋਂ ਕਿ ਖੜਕੂ ਗੁਜਰਾ ਵਦਾ ਸਹੀ ਤੁਸੀਂ ਉਹੀ ਦੱਸਣਾ ਜਿਹੜਾ ਤੁਸੀਂ ਦੇਖਿਆ ਜਿਹੜਾ ਵੇਖਿਆ ਉਹਦੀ ਗੱਲ ਕਰਨੀ ਸਹੀ ਉਹਦਾ ਨਾਂ ਦੂਲਾ ਸਿੰਘ ਦੀ ਹੁਣ ਉਹਦੀ ਜਗ੍ਹਾ ਦੇ ਵਿੱਚ ਆਇਆ ਸੀ ਉਹਦਾ ਨਾਂ ਸੀ ਫਤੇੜੀ ਅੱਛਾ ਮਾਜਰ ਅੱਛਾ ਅੱਗੋਂ ਉਹਦਾ ਪੁੱਤਰ ਨਾਂ ਸੀ ਤਫੈਲ ਅੱਗੋਂ ਉਹਦੇ ਪੁੱਤਰੇ ਨਾਂ ਫਿਰ ਫਤੇੜੀ ਜੀ ਅੱਛਾ ਉਸੇ ਘਰ ਚ ਨੇ ਉਸੇ ਜਗ੍ਹਾ ਤੇ ਨੇ ਉਹ ਦੂਲਾ ਸਿੰਘ ਵਾਲੀ ਥਾਂ ਸਹੀ ਹੋ ਗਿਆ ਹੁਣ ਵੀ ਉਹ ਲੰਬੜਦਾਰ ਉਹ ਹੀ ਜਿਹੜੇ ਸੀ ਇੱਥੇ ਪਠਾਨ ਰਹਿੰਦੇ ਉਹਨਾਂ ਕੋਲ ਲੰਬੜਦਾਰੀ ਹੈਗੀ ਸੀ ਉਹਨਾਂ ਕੋਲ ਲੰਬੜਦਾਰੀ ਅਮੀਰ ਖਾਂ ਉਹਦੇ ਨਾਂ ਅੱਛਾ ਅਮੀਰ ਖਾਂ ਹਾਂ ਤੇ ਮਲਕਾਂ ਕੋ ਕਿਹਦੇ ਮਲਕਾਂ ਦੇ ਸਾਡੇ ਵਕਤ ਦੇ ਪਹਿਲਾਂ ਦੇ ਮਲਕ ਰਾਮ ਖਾਂ ਸੀ ਅੱਗੋਂ ਉਹਦੇ ਪੁੱਤਰ ਸਨ ਚਾਰ ਮਲਕ ਅਸਲਮ ਬਰਕਤ ਸਹੀ ਆਸ਼ਿਕ ਦੇ ਫਜ਼ਲ ਸਹੀ ਹੋ ਗਿਆ ਇਹ ਚਾਰ ਮੁੰਡੇ ਹਨ ਉਹ ਮਲਕ ਰਾਮ ਦੇ ਅੱਛਾ ਬਾਬੇ ਲੰਬੜਦਾਰੀ ਉਹਨਾਂ ਕੋਲ ਰਹੀ ਇਸ ਪਿੰਡ ਦੇ ਵਿੱਚ ਹਾਂਜੀ ਖੂਹ ਲੱਗੇ ਸੀ ਹੈ ਖੂਹ ਲੱਗੇ ਕੀ ਨਾਮ ਵਾਈਦੇ ਸੀ ਖੂਹਾਂ ਦਾ ਮੈਂ ਆਪ ਖੂਹ ਬੰਦਾ ਰਿਹਾ ਮੈਂ ਕਰਦਾ ਰਿਹਾ ਮੈਂ ਸਾਰੇ ਕੰਮ ਕੀਤੇ ਅੱਛਾ ਉਧਰ ਦੂਲਾ ਸਿੰਘ ਦੇ ਡੇਰੇ ਵਾਲ ਜਾਓ ਜਿਹੜਾ ਇਹਨਾਂ ਦੂਲਾ ਸਿੰਘ ਦਾ ਡੇਰਾ ਸੀ ਉਹਦਾ ਨਾਂ ਸੀ ਹਿੰਦੂਆਂ ਵਾਲਾ ਅੱਛਾ ਹੋਰ ਕੋਈ ਨਾਂ ਸੀ ਅਜੇ ਵੀ ਹਿੰਦੂਆਂ ਵਾਲਾ ਹੀ ਅੱਛਾ ਉਹ ਤੇ ਸਾਰੇ ਸਿੱਖ ਹੀ ਸਨ ਨਾ ਅੱਛਾ ਉਹ ਅੱਲ ਪੈ ਗਈ ਸੀ ਹਿੰਦੂਆਂ ਵਾਲਾ ਸਹੀ ਉਹ ਵੀ ਖੂਹ ਵਗਦਾ ਸੀ ਅੱਗੇ ਸੀ ਨਾਂ ਡੇਰਾ ਨਾਲ ਛੀਨਿਆਂ ਦੀ ਉਸੇ ਸੀ 84 ਕਿੱਲੇ ਪੈ ਗਈ ਅੱਛਾ ਉਹ ਨਾਂ ਸੀ ਛੀਨਿਆਂ ਦਾ ਉਹ ਸੀ ਐਸਾ ਨੂੰ ਛੀਨ ਨਹੀਂ ਤੇ ਡੇਰੇ ਨਾਂ ਵੀ ਛੀਨਿਆ ਤੇ ਅੱਗੇ ਮੈਂ ਉਹ ਖੂਹ ਬੰਦਾ ਰਿਹਾ ਬੜਾ ਚਿਰ ਅੱਛਾ ਸਿੱਖ ਸਨ ਉਹ ਨਾ ਮੁਸਲਮਾਨ ਸਨ ਉਹਨਾਂ ਵਿੱਚੋਂ ਮੈਂ ਹੀ ਆ ਅੱਛਾ ਛੀਨੇ ਮੁਸਲਮਾਨ ਨੇ ਅੱਛਾ ਬਿਰਕਾਂ ਦੀ ਪੱਤੀ ਸ਼ਾਮਲ ਨੇ ਸਾਮਲ ਹੀ ਨੇ ਮੋਤਬਰ ਨਹੀਂ ਸਨ ਤੇ ਜਿਹੜੇ ਹਿੰਦੂਆਂ ਦੀ ਜ਼ਮੀਨਾਂ ਕਿੱਥੇ ਸੀ ਇਹਨਾਂ ਦੇ ਡੇਰੇ ਉਹ ਡੇਰਾ ਹਿੰਦੂਆਂ ਵਾਲਾ ਅੱਛਾ ਉਹ ਸਿੱਖਾਂ ਦਾ ਉਹਦੇ ਉੱਤੇ ਖੜਕੂ ਹੋਇਆ ਹੈ ਦੂਲਾ ਸਿੰਘ ਹੋਇਆ ਹੈ ਜਦ ਚੌਧਰੀ ਬਹਾਦਰ ਸਿੰਘ ਬਾਬਾ ਚੌਧਰੀ ਉਹ ਵੀ ਸਿੱਖੋ ਮੁਸਲਮਾਨ ਹੋਇਆ ਸੀ ਲਾਭ ਸਿੰਘ ਹੋਇਆ ਹੈ ਇਹ ਸਿੱਖ ਪੁੱਛਿਆ ਲਾਭ ਸਿੰਘ ਦੇ ਨਾਂ ਸੀ ਪਹਿਲਾਂ ਉਹਦਾ ਨਾਂ ਲਾਭ ਸਿੰਘ ਸੀ ਹਾਂਜੀ ਫਿਰ ਉਹਦਾ ਨਾਂ ਟਿਕ ਗਿਆ ਉਹ ਫਿਰ ਮੁਸਲਮਾਨ ਹੋ ਗਿਆ ਸੀ ਇੱਥੇ ਨਹੀਂ ਸੀ ਗਿਆ ਅੱਛਾ ਉਹ ਗਿਆ ਹੀ ਨਹੀਂ ਸੀਗਾ ਸਹੀ ਹੋ ਗਿਆ ਉਹਦੇ ਪੁੱਤਰ ਉਹਦਾ ਨਾਂ ਫਿਰ ਲਾਭ ਸਿੰਘ ਦੇ ਬਜਾਏ ਫਿਰ ਉਹ ਨਾਂ ਟਿਕ ਗਿਆ ਅਮੀਰ ਅਲੀ ਮੁਸਲਮਾਨ ਹੋ ਗਿਆ ਨਾਂ ਅਮੀਰ ਅਲੀ ਕਰ ਲਿਓ ਨਹੀਂ ਉਹਦੇ ਮੁੰਡਾ ਦਾ ਨਾਂ ਸੀ ਕੁੰਦਾ ਸਿੰਘ ਅੱਛਾ ਉਹ ਚਲ ਗਿਆ ਸੀ ਹਿੰਦੁਸਤਾਨ ਵਿੱਚ ਅੱਛਾ ਮੁੰਡਾ ਚਲਾ ਗਿਆ ਸੀ ਉਹ ਚਲਾ ਗਿਆ ਸੀ
ਆਪ ਕਿਉਂ ਨਹੀਂ ਸੀ ਗਿਆ ਉਹ? ਇੱਕੋ ਜਿਹਾ ਮੁੰਡਾ ਸੀ, ਪਿਓ ਇੱਥੇ ਮੁਸਲਮਾਨ ਹੋ ਗਿਆ, ਪੁੱਤਰ ਟੁੱਟ ਗਿਆ। ਸਹੀ ਹੋ ਗਿਆ। ਜਦੋਂ ਗਿਆ ਉੱਥੇ 5 10 15 ਸਾਲ ਦੇ 20 ਸਾਲ ਰਿਹਾ, ਉਹਦੀ ਜ਼ਮੀਨ ਮਗਰ ਨਹੀਂ ਸੀ ਗਈ, ਪਿਓ ਨੇ ਇੱਥੇ ਜ਼ਮੀਨ ਮਗਰ ਤੇ ਲੈਣ ਜਾਣਾ। ਅੱਛਾ। ਉਹ ਫਿਰ ਪਟਕੋ ਵੀ ਆ ਗਿਆ, ਉਹਦੇ ਫਿਰ ਨਾਂ ਚੜਿਆ, ਉਹਨੂੰ ਫਿਰ ਮੁਸਲਮਾਨ ਕੀਤਾ ਉਹਨੇ ਮੁੰਡੇ ਨੂੰ। ਹਾਂ, ਉੱਥੇ ਆਏ ਇਹਨੂੰ। ਅੱਛਾ। ਉੱਥੇ ਵੀ 2-4 ਬਾਲ ਜੰਮ ਕੇ ਆਇਆ ਉਹ। ਅੱਛਾ। ਇੱਥੇ ਆਣ ਕੇ ਫਿਰ ਉਹ ਮੁਸਲਮਾਨ ਹੋਇਆ, ਫਿਰ ਉਹ ਨਾਂ ਚੜਾਇਆ ਨੂਰ ਮੁਹੰਮਦ। ਅੱਛਾ। ਉਹਦੇ ਮੁੰਡੇ ਉਹਦੀ ਔਲਾਦ ਅਜੇ ਵੀ ਹੈ। ਉਹ ਨੂਰ ਮੁਹੰਮਦ ਫਿਰ ਇੱਥੇ ਰਿਹਾ? ਉਹ ਫਿਰ ਇੱਥੇ ਗਿਆ। ਤੇ ਉਹਦੇ ਅੱਗੇ ਜਿਹੜੇ ਬੱਚੇ ਸੀ ਇੰਡੀਆ 'ਚ, ਉਹ ਉੱਥੇ ਨੇ? ਉਹ ਇੰਡੀਆ 'ਚ ਸੁਣਨੇ ਆ, ਹੈਗਾ ਜਾ ਕੇ ਵੇਖਿਆ, ਸੁਣੀ ਗੱਲ ਕਰਨੇ ਆ। ਤਾਂ ਬੱਚੀਆਂ ਸਾਡੀ 2 ਉਹਨਾਂ ਨੂੰ ਛੱਡ ਕੇ ਚੋਰੀ ਨਿਕਲਿਆ ਉੱਥੋਂ। ਅੱਛਾ। ਬੱਚੀਆਂ ਉੱਥੋਂ ਹੁਣ ਭਰਾਵਾਂ ਨੂੰ ਫੋਨ ਕਰਦੀਆਂ, ਪਰ ਹੁਣ ਕਰਦੀਆਂ ਫਿਰ ਹੁਣ ਕਿਸ ਕੰਮ, ਉਹ ਆਪਣੇ ਘਰ, ਉਹ ਆਪਣੇ ਘਰ। ਇਹ ਤਾਂ ਫਾਲਤੂ ਦੀ ਗੱਲ ਹੈ, ਕਿਸੇ ਮਤਲਬ ਹੀ ਨਹੀਂ। ਬਾਬਾ ਜੀ, ਜਿਹੜੇ ਇੱਥੇ ਨਾਮੀ ਗ੍ਰਾਮੀ ਸਿੱਖ ਸੀ ਜਾਂ ਹਿੰਦੂ ਸੀ, ਉਹਨਾਂ ਦੇ ਕੀ ਨਾਂ ਸੀ ਖੱਤਰੀ? ਉਹ ਸਾਡੇ ਇੱਥੇ ਵੱਡਾ ਮੋਟਾ ਮਾਲਕ ਤੇ ਸੀ ਇੱਥੇ ਖੜਗ ਸਿੰਘ। ਅੱਛਾ। ਅਸੀਂ ਖੜਕੂ ਆਨੇ ਆ, ਨਾਂ ਤੇ ਖੜਗ ਸਿੰਘ ਸੀ। ਅੱਛਾ। ਵਧਾਵਾ ਸਿੰਘ, ਹਾਂਜੀ, ਦੂਲਾ ਸਿੰਘ, ਚੌਧਰੀ ਬਹਾਦਰ, ਅੱਛਾ, ਇਹ ਨਾਂ ਸਨ ਨਾ। ਇੱਕ ਵਧਾਵਾ ਸਿੰਘ 2 ਸਨ। ਅੱਛਾ। ਇੱਕ ਰਹਿੰਦੇ ਵਧਾਵਾ ਸਿੰਘ, ਉਹ ਆਂਦਾ ਸੀ ਮੈਂ ਤੇ ਸ਼ਰੀਕਾ ਹੀ, ਲੋਕ ਸ਼ਰੀਕਾ ਕਰਦੇ ਰਹਿੰਦੇ ਨੇ। ਅੱਛਾ। ਉਸ ਆਖਿਆ ਮੈਂ, ਇੱਕ ਨੇ ਆਖਿਆ ਮੈਂ ਵਧਾਵਾ ਸਿੰਘ ਕੱਚੀ ਲੱਸੀ। ਅੱਛਾ। ਮੈਂ ਬਸ ਨਾ ਹੀ ਜਾਣਾ ਵਾ। ਦੂਜੇ ਆਖਿਆ ਵਾ ਨਾ ਹੋਏ, ਮੇਰੇ ਨਾਂ ਜਬਲ ਹੋਤਾ ਜਲਾਬ। ਮੈਂ ਅੰਦਰ ਵੜ ਕੇ ਨਿਕਲ ਜਾਣਾ। ਉਹ ਸ਼ਰੀਕੇ ਦੀਆਂ ਗੱਲਾਂ ਸਨ। ਇਹ ਵਧਾਵਾ ਸਿੰਘ 2 ਹੋਏ ਸਨ। ਸਹੀ ਹੋ ਉਸ ਗਿਆ। ਵਕਤ। ਤੇ ਖੱਤਰੀਆਂ ਦੇ ਮਸ਼ਹੂਰ ਬੰਦੇ ਕਿਹੜੇ ਸਨ? ਖੱਤਰੀਆਂ ਦੇ ਸਾਨੀ ਇੱਕ ਦੇਵੀ ਦਿਆਲ ਵੇਖਿਆ ਹੈ। ਹਾਂਜੀ। ਤੇ ਇਹ ਵੇਖਿਆ, ਇਹਦਾ ਨਾਮ ਅੱਗੇ ਕੀ ਲਿਆ ਉਹਦਾ, ਗਣੇਸ਼ ਰਜਾਦਾ। ਅੱਛਾ, ਗਣੇਸ਼ ਰਜਾਦਾ। ਗਣੇਸ਼ ਰਜਾਦਾ ਵੀ ਨਾਂ ਸੀ, ਮੂਲਾ ਵੀ ਨਾਂ ਸੀ। ਅੱਛਾ। ਤੇ ਦੇਵੀ ਦਿਆਲ ਵੀ ਨਾਂ ਸੀ। ਸਹੀ। ਦੇਵੀ ਦਿਆਲ ਦੁਕਾਨ ਬਣਾਈ ਸੀ ਇੱਥੇ, ਦੁੱਧ ਦਹੀਂ ਦੀ ਦੁਕਾਨ ਸੀ। ਅੱਛਾ। ਅੱਛਾ। ਜਿਹੜਾ ਸੀ। ਅੱਛਾ ਬਾਬਾ ਜੀ, ਜਿਹੜੇ ਇਹਨਾਂ ਦੇ ਪੁੱਤਰ ਸਨ ਜਾਂ ਬੱਚੇ ਸਨ, ਜਦੋਂ ਤੁਸੀਂ ਮੱਝਾਂ ਚਾਰਦੇ ਸੀ, ਤੁਹਾਡੇ ਨਾਲ ਕੋਈ ਹਿੰਦੂਆਂ ਜਾਂ ਸਿੱਖਾਂ ਦੇ ਬਾਲ ਯਾਰ ਬੇਲੀ ਹੈ ਸਨ? और मैं बचपन च रिया, मैं यार भी तो लोग होंगे ही ना उस वेले। ਕੀ ਨਾਂ ਸੀ ਤੁਹਾਡੇ ਯਾਰ ਬੇਲੀ? कोई जेडे नां दा पता नहीं, मेरा नाम क्यों दसा। ਨਹੀਂ, ਤੁਹਾਡਾ ਕੋਈ ਇੱਕ ਅੱਧਾ ਯਾਰ ਤੇ ਹੋਏਗਾ ਨਾ? ਉਹ ਇਹਨਾਂ ਸਾਰਿਆਂ ਦਾ ਸੂਹਾ ਮੇਰੇ ਨਾਲ, ਇਹਨਾਂ ਨੂੰ ਚਾਚਾ ਆ, ਕਿਸੇ ਨੂੰ ਬਾਬਾ ਆਖਣਾ ਨਾਲ, ਜਿਹੜਾ ਸੀ ਨਾ ਉਹਨਾਂ ਦੇ ਬਤੇਰੇ ਹੋਣਗੇ, ਨਾਂ ਦੇ ਬਗੈਰ ਤੇ ਕੋਈ ਨਹੀਂ ਸੀ। ਤੇ ਇਹ ਸੀ ਮੂਲਾ, ਉਹ ਮੋਗਾ ਮੂਲੇ ਦੇ ਨਾਂ ਦਾ ਸੀ। ਅੱਛਾ। ਅੱਜ ਸਿੱਧਾ ਵੀ ਮੋਗਾ ਇੱਥੇ ਲੱਗਾ, ਹੁਣ ਛੋਟਾ ਹੋ ਗਿਆ ਉਹ ਇੱਕ ਨਾਂ ਵਾਲਾ ਮੋਗਾ ਸੀ, ਮੂਲੇ ਦਵਾਈ। ਮੂਲਾ ਖੱਤਰੀ ਸੀ। ਅੱਛਾ। ਤੇ ਦੇਵੀ ਦਿਆਲ ਵੀ ਖੱਤਰੀ ਸੀ। ਠੀਕ ਹੋ ਗਿਆ। ਹਾਂ। ਅੱਛਾ ਬਾਬਾ ਜੀ, ਇੱਥੋਂ ਦੀ ਇੱਕ ਕਹਿੰਦੇ ਬੜੀ ਮਸ਼ਹੂਰ ਲੜਾਈ ਵੀ ਹੋਈ ਸੀ। ਹਾਂਜੀ। ਮੁਸਲਮਾਨਾਂ ਦੀ ਤੇ ਸਿੱਖਾਂ ਦੀ ਆਪਸ 'ਚ ਹੋਈ ਏ। ਉਹਦਾ ਕੀ ਵਾਕਿਆ ਸੀ, ਉਹਦੇ ਸਾਨੂੰ ਦੱਸੋ। ਉਹਦਾ ਵਾਕਿਆ ਇਹ ਸੀ ਵੀ ਉੱਥੇ ਗੁਲਾਮ ਸਿੰਘ ਖੋਖਰ ਹੋਇਆ ਹੈ। ਉਹਦੇ ਪੁੱਤਰ ਦੇ ਨਾਲ ਹੀ ਸੈਨ, ਉਹਨਾਂ ਲੋਕਾਂ ਨੇ ਦੇਖਿਆ ਹੋਵੇਗਾ। ਗੁਲਾਮ ਸਿੰਘ ਦੇਖਿਆ ਕਿ ਨਹੀਂ ਦੇਖਿਆ, ਅਲੀ ਸਿੰਘ ਤੇ ਦੇਖਿਆ ਨਹੀਂ ਨਾ। ਉਹ ਅਜੇ ਵੀ ਹੈ, ਮਰਿਆ ਨਹੀਂ, ਠੇਕਰ ਤੇ ਗਿਆ ਉਹਨੇ। ਸਹੀ। ਉਹ ਠੇਕਰ ਤੇ ਗਿਆ, ਮਰਿਆ ਬਣ ਗਿਆ ਨਾ। ਅੱਛਾ। ਤੇ ਉਹ 4 ਮਰਦਿਆਂ ਦਾ ਮਾਲਕ ਸੀ। ਅੱਛਾ। ਬਾਬਾ ਚੌਧਰੀ ਬੰਦਾ ਸੀ। ਚੌਧਰ ਤੋਂ 20 ਕੰਨੀਆਂ ਖਰਚ ਕਰੀਏ ਤੇ ਮੇਰਾ ਜ਼ਬਾਨੀ ਚੌਧਰੀ ਨਾ ਬਣ ਜਾਈਦਾ। ਆ ਡੇਰਾ ਡੂਰਾ ਚਲਾਨ ਨਾ ਬਣੀਦਾ। ਮੇਰਾ ਕਿ ਮੈਂ ਮਹੀਨਾ ਮਾਲਕ ਦਾ ਲਗਾ, ਫੇਰ ਕਿਸੇ ਨੂੰ ਕੀ ਦੇਣਾ। ਸਹੀ ਗੱਲ। ਉਹ ਬਾਬਾ ਸਾਰੇ ਕੰਮ ਕਰਦਾ ਸੀ, ਉਹਦਾ ਗੁਲਾਮ ਸਿੰਘ ਸੀ। ਅੱਛਾ। ਉਹਦੇ ਡੇਰੇ ਤੇ ਸਨ ਆ ਨਾਲ ਚੱਕ ਸ਼ਾਫਰ ਪਿੰਡ ਦੇ, ਇੱਥੋਂ ਦੇ ਸਨ ਘੁਮਿਆਰ। ਅੱਛਾ। ਹਿੰਦੂ ਘੁਮਿਆਰ ਸਨ। ਅੱਛਾ। ਉਹਨਾਂ ਆਣ ਕੇ ਗੁਲਾਮ ਸਿੰਘ ਦੀ ਜ਼ਮੀਨ ਵਾਈ ਸੀ। ਅੱਛਾ। ਜਿੱਥੇ ਲੜਾਈ ਦਾ ਮੁੱਢ ਵੱਜਾ ਹੈ, ਉਹਨਾਂ ਆਣ ਕੇ ਗੁਲਾਮ ਸਿੰਘ ਜ਼ਮੀਨ ਵਾਈ ਤੇ ਬਾਬਾ ਚਿਰ ਬੰਦੇ ਰਹੇ 5 10 15 ਸਾਲ। ਅੱਛਾ। ਸਾਡੇ ਘਰ ਦੇਣਾ ਠੀਕ ਹੈ। ਗੁਆਨ ਮੱਥਾ ਚੱਕ ਸ਼ਾਫਰ ਪਰ ਡੇਰੇ ਨਾਲ ਹੀ। ਅੱਛਾ। ਉਹਨਾਂ ਉੱਥੇ ਬਹੁਤ ਚਿਰ ਵਾਈ ਕੀਤੀ। ਉਹਨਾਂ ਦੇ ਘਰ ਆ ਕੇ ਪ੍ਰਾਹੁਣੇ, ਤੇ ਪ੍ਰਾਹੁਣੇ ਆਏ, ਉਹਨਾਂ ਮੁੰਡਾ ਪੁੱਛਿਆ ਬਈ ਮਾਲਕ ਨੂੰ, ਬਈ ਕੋਈ ਪ੍ਰਾਹੁਣੇ ਬੁਲਾਣੇ ਨੇ, ਕੋਈ ਚੁੱਕਰ ਪਾਣੀ ਖਵਾਉਣਾ। ਸਾਡਾ ਉਹਨਾਂ ਦਾ ਫਰਕ ਇੰਨਾ ਹੈ ਬਈ ਉਹ ਟੱਪਾ ਮਾਰ ਕੇ ਸਿਰ ਪਰ ਉਹਦਾ ਕਰਦੇ ਨੇ, ਉਹ ਬਹੁਤ ਬਣਾ ਕੇ ਝਟਕਾ ਕਰਦੇ ਨੇ। ਝਟਕਾ ਕਰਨਾ ਹੀ ਕਰਿਆ ਇਹਨਾਂ। ਅਸੀਂ ਜਿਹੜੇ ਮੁਸਲਮਾਨ ਘੱਟ ਅਸੀਂ ਵੀ ਨਹੀਂ ਕਰਦੇ, ਅਸੀਂ ਜਾਂ ਛੁਰੀ ਫੇਰ ਲੈਂਦੇ ਆ। ਗੱਲ ਤੇ ਫਰਕ ਦੇ ਇੰਨਾ ਕੋਈ ਹੈ। ਉਹਨਾਂ ਵੀ ਲਾਲ ਕਰ ਲਿਆ, ਉਹਨਾਂ ਵੀ ਕਰ ਲਿਆ। ਉਹਨਾਂ ਕੁੱਕਰ ਦਾ ਝਟਕਾ ਕੀਤਾ ਸੀ ਲਾ ਕੇ ਸਿਰ ਦਾ। ਅੱਛਾ। ਉੱਥੇ ਬੰਦੇ ਵਿੱਚ ਸ਼ਰਾਰਤੀ ਹੁੰਦੇ ਨੇ, ਗੱਲ ਤੇ ਕੋਈ ਵੀ ਨਹੀਂ। ਝਟਕਾ ਕੀਤਾ ਪ੍ਰਾਹੁਣੇ ਖਵਾਉਂਦੇ ਨੇ, ਖਵਾਉਣ ਪਏ। ਜਦੋਂ ਗੱਲ ਤੁਰਨੀ ਹੋਵੇ ਉਹਦਾ ਫਿਰ ਵਜੂਦ ਬਣ ਜਾਂਦਾ ਹੈ। ਉਸ ਵਕਤ ਵਿੱਚ ਉਹਨਾਂ ਫਿਰ ਉਹ ਝਟਕਾ ਕੀਤਾ, ਉਹਨਾਂ ਰੋਟੀ ਪਕਾਈ ਪ੍ਰਾਹੁਣਿਆਂ ਦੀ। ਸਾਡੇ ਪਿੰਡ ਇੱਕ ਹੋਇਆ ਮਲਕ ਸਾਹਿਬ ਖੋਖਰ, ਉਹਦੇ ਪੁੱਤਰ ਦਾ ਨਾਮ ਮਨੀਰ ਹੈ, ਅਜੇ ਵੀ ਆਏ। ਉਹ ਬਾਬਾ ਵੀ ਜਵਾਨ ਵੀ ਚੰਗਾ, ਤੇ ਮਾਲਕ ਮੂਲਕ ਵੀ, ਤੇ ਗੁਲਾਮ ਸਿੰਘ ਦਾ ਭਰਾ ਵੀ ਲੱਗਦਾ ਸੀ ਚਾਚਿਆਂ ਬਾਬਿਓ। ਉਹਨੂੰ ਲੋਕਾਂ ਆਣ ਕੇ ਆਖਿਆ ਤੁਹਾਡੇ ਡੇਰੇ ਝਟਕਾ ਹੋ ਗਿਆ ਹੈ, ਤੁਹਾਡੀ ਕਾਹਦੀ ਜ਼ਿੰਦਗੀ ਹੈ? ਉਹਨੇ ਆਖਿਆ ਬੜੀ ਮਾੜੀ ਗੱਲ ਹੋਈ ਹੈ। ਉਹਨੇ ਖਿੱਚ ਡਾਂਗ ਲਈ ਤੇ ਮਾਰ ਬਗਾਨ ਦਾ ਖਾਇਆ ਨਾ ਕਸਮਾਂ ਨੂੰ ਪਕਾਈ ਤੇ ਖਾਧੀ ਤੇ ਪਕਾਉਂਦੇ ਖਾਂਦੇ ਕਰੀ। ਉਹ ਵੀ ਪਿੱਠਿਆ ਬੰਦਾ ਸੀ, ਮੁਸਲਮਾਨ ਸੀ, ਤੇ ਐਸੀ ਮਲਕਾਂ ਚੋਂ ਖੋਖਰਾਂ ਚੋਂ। ਉਹ ਖਿੱਚ ਡਾਂਗ ਲਈ ਤੇ ਜਾ ਕੇ ਵੇਖਿਆ, ਪੁੱਛਿਆ ਤੌੜੀ ਧਰੀ, ਉਹਨਾਂ ਪ੍ਰਾਹੁਣੇ ਕੋਲ ਬੈਠੇ ਨੇ।
ਉਹ ਮਾਰੀ ਡਾਂਗ ਤੌੜੀ ਪੰਨ ਛੱਡੀ। ਅੱਛਾ ਤੌੜੀ ਪੰਨਾ ਨਹੀਂ ਤੇ ਉਹ ਆਖਣ ਤੇ ਫਰਕ ਹੈ ਨਾ, ਗੱਲ ਕਰਨੀ ਤੇ ਜਮਰਾ ਅਮਲ ਕਰਨੇ ਹੀ ਫਰਕ ਤੇ ਹੈ। ਇਸ ਤਰ੍ਹਾਂ ਹੀ ਉਹਨੇ ਉਹ ਸਾਡੀ ਤੌੜੀ ਪੰਨ ਦਿੱਤੀ। ਉਹਨਾਂ ਦੀ ਸ਼ਾਇਦ ਉਹਨਾਂ ਘਰ ਪਰੋਣੇ ਆਏ ਸਨ। ਉਹਦੇ ਹਿੰਦੂਆਂ ਨੇ ਘੁਮਿਆਰ ਆਣ ਕੇ ਵਾਹੀ ਕਰਦੇ ਸਨ। ਉਹਨਾਂ ਦੀ ਸ਼ਾਇਦ ਉਹਨਾਂ ਰਹੀ। ਅੱਛਾ ਉਸ ਗੱਲ ਤੋਂ ਪਿੱਛੇ ਜੇ ਪਿੱਛੇ ਉਹਨਾਂ ਦੀ ਹੋਰ ਪੇਸ਼ ਕੋ ਨਾ ਗਈ। ਇੱਥੋਂ ਚੱਕ ਸ਼ਾਹਪੁਰ ਪਿੰਡ ਨਾਲ ਉੱਥੋਂ ਦਾ ਜਾਇਦਾਰ ਸੀ ਹਿੰਦੂ ਸਿੱਖ। ਅੱਛਾ ਉਦੋਂ ਉਹ ਲੋਕਾਂ ਨਾਲ ਜਾਇਦਾਰ ਹੁੰਦੇ ਸੀ ਨਾ ਫਲਾਣਾ MP ਹੋ ਗਿਆ MLA ਹੋ ਗਿਆ ਫਲਾਣਾ। ਉਦੋਂ ਜੇਲਾਂ ਦੇ ਸਨ ਇੰਨੀ ਜੈਲ ਗਈ। ਉਹਦੇ ਕੋਲ ਪਿੰਡ ਹੁੰਦੇ ਸਨ ਨਾ ਉਸ ਵੇਲੇ। ਹਾਂ ਪਿੰਡ ਹੁੰਦੇ ਸਨ। ਇੱਥੋਂ ਦਾ ਸਿੱਖ ਜਾਇਦਾਰ ਸੀ। ਮੁਸਲਮਾਨਾਂ ਦਾ ਜਾਇਦਾਰ ਸੀ ਚੱਬਰਾਂ ਦਾ। ਅੱਛਾ ਉਹ ਵੀ ਜਾਇਦਾਰ ਹੋ ਗਿਆ ਸੀ। ਇਹ ਵੀ ਆਪਣਾ ਹੋ ਗਿਆ ਸੀ। ਆਪਣਾ ਹੋ ਗਿਆ ਸੀ। ਅੱਛਾ ਇਹ ਮੁਲਕ ਮਿਆਰ ਜੂ ਉੱਥੇ ਜਾ ਕੇ ਪਿੱਛੇ ਉਹਦੇ ਕੋਲ ਆਪਣੇ ਜਾਇਦਾਰ ਕੋਲ। ਹਾਂਜੀ ਇਹ ਜਾਇਦਾਰ ਕੋਲ ਪਿੱਛੇ ਤੇ ਉਹਨਾਂ ਆਖਿਆ ਸਾਡੀ ਸ਼ਾਇਦ ਕੋਈ ਛੱਡੀ ਆ ਮੁਸਲਿਆਂ ਨੇ ਤੇ ਸਾਡੀ ਤੌੜੀ ਪੰਜ ਛੜੀ ਸਾਡੇ ਪਰੋਂ ਸਾਡੇ ਘਰ ਬੈਠੇ ਸਨ। ਅੱਛਾ ਉੱਥੇ ਸਾਡੇ ਨਾਲ ਕੁਝ ਕਰੋ ਨਾ ਮੈਂ ਤੁਹਾਨੂੰ ਕੀ ਕਰ ਸਕਣਾ ਵਾ। ਆ ਜਾ ਬੋਲਾ ਹੁਕੂਮਤ ਦੇ ਹੱਥ ਸੀ। ਉਹਨੇ ਹੁਕੂਮਤ ਦੇ ਜਗ੍ਹਾ ਕਾਗਜ਼ ਤੋੜ ਦਿੱਤੇ। ਅੱਛਾ ਸਾਡੀ ਪਰੋਣੇ ਨੇ ਆ ਹਾਲ ਕੀਤਾ ਤੇ ਮੁਸਲਿਆਂ ਕੀਤਾ। ਅੱਛਾ ਤੇ ਸਾਡੀ ਬੇਇੱਜ਼ਤੀ ਹੋਈ ਹੈ। ਉਹ ਨਾਲ ਮਜਾਸੀ ਜਿਵੇਂ ਅੱਜ ਸਾਡੇ ਪਿੰਡ ਖਾਂ ਹੋਏ ਨੇ MLA ਜਾਂ ਫਲਾਣ ਉਹ ਜਿਹੜਾ ਕੰਮ ਕਰਨ ਉਹ ਕਰ ਸਕਦੇ ਨੇ। ਅੱਛਾ ਉਹ ਸਭ ਜਾਇਦਾਰ ਸੀ। ਉਹਦਾ ਹੁਕੂਮਤ ਦੇ ਹੱਥ ਸੀ। ਉਹਨੇ ਉਹਦੇ ਪਿੱਛੇ ਹੁਕੂਮਤ ਅੱਗੇ ਲਾਹੌਰ ਜਾ ਕੇ ਸਾਡੇ ਜ਼ਿਲ੍ਹਾ ਵੀ ਨਾ ਇਹਦਾ ਦਾਲ ਤਾਂ ਇਹ ਲਾਹੌਰ ਹੋਈਆਂ ਸ਼ੌਕਤ ਬਾਅਦ ਹੀ ਕਾਮਯਾਬ ਹੋਇਆ। ਅੱਛਾ ਇਹ ਇਲਾਕੇ ਦਾ ਕੁਝ ਨਾਲ ਸੀ ਤੇ ਉੱਤੋਂ ਦਾ ਲਾਹੌਰ ਸੀ। ਅੱਛਾ ਉਹ ਲਾਹੌਰ ਜਾ ਕੇ ਪਿੱਛਿਆ ਜਾਇਦਾਰ ਉਹਨਾਂ ਬਣਾ ਕੇ ਬਾਪੂ ਦੀ ਜੇ ਵਿਖਾ ਲਵੋ ਜਾ ਕੇ ਪਿੱਛੇ ਉਹ ਮੁੜ ਜਾ ਕੇ ਲਾਹੌਰ ਵੱਡੇ ਹਾਈ ਕੋਰਟ ਜਾ ਕੇ ਦਰਖਾਸਤ ਦੇ ਦਿੱਤੀ। ਅੱਛਾ ਪਰ ਸਾਡੇ ਪ੍ਰਾਹੁਣੇ ਦੀ ਇੰਨੀ ਬੇਇੱਜ਼ਤੀ ਹੋਈ ਜਿਹੜੀ ਆਹ ਕੁਝ ਹੋਇਆ। ਉਹਨਾਂ ਆਖਿਆ ਵਾ ਠੀਕ ਹੈ ਤੌੜੀ ਭੰਨੀ ਗਈ ਹੈ ਤੁਸੀਂ ਮੁਸਲਿਆਂ ਨਾਲ ਇੱਕ ਤੇ ਪਿੰਡ ਦੇ ਬਾਕੀ ਦਾ ਅੱਡਾ ਹੀ ਕੋਈ ਸਾਰੇ ਚਾਰ ਚਪਰੇ ਸਿੱਖ ਸਨ। ਅੱਛਾ ਇਹ ਪਿੰਡ ਹੀ ਮੁਸਲਮਾਨੀ ਸਨ। ਇਸ ਪਿੰਡ ਸਿੱਖ ਮਾੜੇ ਸਨ ਤੇ ਮੁਸਲਮਾਨ ਚੋਖੇ ਸਨ। ਉਹ ਇਹ ਗੱਲ ਤੁਰ ਪਈ। ਜੇ ਤੁਰ ਪਈ ਮੈਂ ਕਾਮਯਾਬ ਫਿਰ ਇਹਨਾਂ ਨਾਲ ਗੱਲ ਮੁੱਕਦੀ ਗੱਲ ਕਿਹੜੀ ਹੈ ਮੁੱਕਦੀ ਗੱਲ ਇਹ ਸੀ ਇਹਨਾਂ ਨੂੰ 15 ਦਿਨਾਂ ਦਾ ਕਾਰਾ ਮਿਲ ਗਿਆ ਤੇ 4 ਵਜੇ ਦਾ ਟਾਈਮ ਮਿਲ ਗਿਆ। ਕਿਹਨਾਂ ਨੂੰ? ਮੁਸਲਮਾਨਾਂ ਨੂੰ ਵੱਖਰਾ ਅੱਛਾ ਤੇ ਸਿੱਖਾਂ ਨੂੰ ਵੱਖਰਾ। ਫਲਾਣੀ ਤਰੀਕ ਫਲਾਣਾ ਦਿਨ 4 ਵਜੇ ਤੋਂ ਲੱਗ ਕੇ ਤੇ ਦੂਜੇ ਦਿਨ 4 ਵਜੇ ਤੱਕ ਤੁਸੀਂ ਲੜ ਕੇ ਦੇਖ ਲਓ ਜਿਹਨੂੰ ਅੱਲਾ ਕਾਮਯਾਬੀ ਦੇ। ਅੱਛਾ ਲੜ ਕੇ ਵੇਖ ਲਓ। ਹਾਂ ਇਹ ਹੁਕੂਮਤ ਨੇ ਉਹਨਾਂ ਨੂੰ ਲਾ ਕਰ ਦਿੱਤਾ। ਜੇ ਹੁਕੂਮਤ ਲਾ ਦਿੰਦੀ ਉਹਨੂੰ ਕੋਈ ਡੱਕ ਕੌਣ ਸਕਦਾ। ਅੱਛਾ ਉਸ ਵੇਲੇ ਇਹਨਾਂ ਮੁਸਲਮਾਨਾਂ ਨੂੰ ਕੀ ਕਿ ਸਿੱਖਾਂ ਨੂੰ ਕੀ 4 ਵਜੇ ਟਾਈਮ ਮਿਲ ਗਿਆ ਤੇ 15 ਦਿਨਾਂ ਦਾ ਕਾਰਾ ਮਿਲ ਗਿਆ। ਕੋਈ ਗੱਲ ਨਹੀਂ ਕੋਈ ਛਵੀ ਬਣਵਾਇਆ ਕੋਈ ਬੱਚੀ ਬਣਾਏ ਕੋਈ ਕੁਆੜੀ ਬਣਾਏ ਕੋਈ ਉਹਦਾ ਬੰਦੂਕ ਕੋਈ ਨਹੀਂ ਸੀ ਹੁੰਦੀ। ਅੱਛਾ ਉਹਦੇ ਬੰਦੂਕ ਕੋਈ ਨਹੀਂ ਸੀ ਹੁੰਦੀ। ਇਹ ਮੁਸਲਮਾਨ ਲੱਗ ਪਏ ਬੱਚੀਆਂ ਬਣਵਾਉਣ। ਹਾਂਜੀ ਤੇ ਸਿੱਖਾਂ ਕੋਲ ਗਏ ਅਸੀਂ ਉਹਨੂੰ ਕਿਰਪਾਨ ਆਉਂਦੇ ਸਨ ਤੇ ਉਹ ਜਿਹੜੀ ਮਾਰਦੇ ਨੇ। ਅੱਛਾ ਉਹਨੂੰ ਕਿਰਪਾਨ ਆਉਂਦੇ ਸਨ। ਸਿੱਖਾਂ ਕੋਲ ਕਿਰਪਾਨ ਅੱਗੇ ਹੁੰਦੇ ਸਨ। ਉਹਨਾਂ ਨੇ ਹੋਰ ਬਣਵਾ ਲਏ। ਅੱਛਾ ਗੱਲ ਆਉਂਦੀ 15 ਦਿਨਾਂ ਦਾ ਕਾਰਾ ਸੀ। ਗੱਲ ਆਉਂਦੀ ਨੇੜੇ ਨੇੜੇ ਆਉਂਦੀ ਕੀ ਤੇ ਬੱਤੀਂਦੀ ਗਈ। ਕਿਤੇ ਬਾਵਾ ਰੌਲਾ ਪੈ ਗਿਆ ਸੀ। ਬੜਾ ਰੌਲਾ ਪੈਣੀ ਤੂੰ ਕਾਰਾ ਤੂੰ ਹੋ ਗਿਆ। ਰੌਲਾ ਪੈਣਾ ਸੀ। ਆਹ ਥਾਂ ਸਾਡੇ ਕੋਲ ਸਾਰਾ ਪਰਾਂ ਸਾਰੀ ਰੜੀ ਹੁੰਦੀ ਸੀ ਇੱਥੇ। ਅੱਛਾ ਆ ਸਕੂਲ ਦੇ ਉਰਲੇ ਪਾਸੇ ਸਕੂਲ ਉਦੋਂ ਵੀ ਸੀ। ਅੱਛਾ ਇਹ ਰੜੀ ਉਹਨੇ ਤੰਬੂ ਲਾਣੇ ਸ਼ੁਰੂ ਕਰ ਦਿੱਤੇ 8 ਦਿਨ ਪਹਿਲਾਂ ਹੀ। ਦੁਆਲੇ ਇਮਾਮ ਉਹਨੇ ਇਕੱਠੀ ਕਰ ਲਿਆ। ਇਮਾਮ 36 ਜਿਹੜੇ ਇਕੱਠੇ ਹੋਣੇ ਸਨ। ਅੱਛਾ 36 ਜਿਹੜੇ ਕੋ ਮੁੰਡੇ ਅੰਮ੍ਰਿਤਸਰ ਵੀ ਇੱਥੇ ਆ ਗਿਆ ਸੀ। ਆ ਗਿਆ ਹੋਵੇਗਾ ਪਰ 36 ਜਿਹੜਾ ਨਾਂ ਦੇ ਆ ਗਿਆ ਸੀ ਨਾ। ਅੱਛਾ ਤਾਂ ਜਿਹੜਾ ਹਿੰਦੂ ਹੈ ਨਾ ਉਹ 36 ਜਿਹੜਾ ਤੱਕ ਰਾਵੇਗਾ। ਅੱਛਾ ਛੋਟਾ ਜਿਹਾ ਪਿੰਡ ਹੈ ਕਿੱਡੀ ਕਰਾ ਲਓ ਇਹਨੂੰ ਇਹਨਾਂ ਨੂੰ। ਉਹਨਾਂ ਦੀ ਆਵਾਜ਼ ਕਿਹੜੇ ਵੀ ਜੈ ਹਿੰਦ। ਅੱਛਾ ਪਰ ਜੈ ਹਿੰਦ ਇਹ ਪਿੰਡ ਵਿੱਚ ਮੁਸਲਮਾਨਾਂ ਨੇ ਇਹਨੂੰ ਹਿੰਦ ਕਰਕੇ ਛੱਡਣਾ। ਅੱਛਾ ਇਸ ਗੱਲ ਦੇ ਤੰਬੂ ਲਾਉਂਦੇ ਗਏ ਇਕੱਠੇ ਹੁੰਦੇ ਗਏ ਬਤੀਂਦੇ ਜਿਹੜੀ ਮੈਂ ਦੇਖੀ 55 ਮੈਂ ਤੁਹਾਨੂੰ ਉਹ ਗੱਲ ਕਰਨਾ। ਅੱਛਾ ਹੁੰਦੇ ਗਏ ਇਕੱਠੇ ਤੰਬੂ ਲੱਗਦੇ ਗਏ ਖਾਣੇ ਪੱਕਦੇ ਗਏ। ਵੱਡੇ ਵੱਡੇ ਅਮੀਰ ਲੋਕ ਆਉਂਦੇ ਨੇ ਕਿਸੇ ਦੇਗਾਂ ਦਾ ਨਾਲ ਲੈਣ ਦਾ ਕਿਸੇ 5 ਦੇਗਾਂ ਦਾ ਲੈਣ ਦਾ ਕਿਸੇ 10 ਦੇਗਾਂ ਲੈਣ ਦਾ। ਦੇਗਾਂ ਪੱਕਦੀ ਰਹੀਆਂ ਦਿਨ ਆਉਂਦੇ ਦਿਨ ਤੇ ਆ ਹੀ ਜਾਣਾ ਸੀ। ਉਹਨਾਂ ਨੇ 4 ਵਜੇ ਤੱਕ ਕਰਾ ਦਿੱਤਾ ਸੀ ਡੀਗਰ ਦਾ। ਅੱਛਾ ਤੇ ਦੂਜੇ ਦਿਨ ਡੀਗਰ ਤੱਕ 4 ਵਜੇ ਤੱਕ ਲੜਾਈ ਹੋਣੀ ਸੀ। ਉਹਨੂੰ ਕੋਈ ਡੱਕ ਨਹੀਂ ਸਕਦਾ। ਅੱਛਾ ਜਦੋਂ ਹੁਕੂਮਤ ਦਾ ਲਾਭ ਹੋਈ ਹੁਣ ਡੱਕ ਸਕਦਾ ਸੀ। ਲੋ ਇਹ ਐਲਾਨ ਹੋ ਗਿਆ। ਸਾਡਾ ਹੀ ਪਿਓ ਮਾਲ ਚਾਰਦਾ ਸੀ। ਅੱਛਾ ਨਾਲ ਸਾਡੀ ਵੀਡੀਓ 4 ਵਜੇ ਪਿੱਛੇ ਬੰਦੇ ਕੋਈ ਨਾ ਰਵੇ। ਅੱਛਾ ਮਾਲ ਡੰਗਰ ਆਪਣਾ ਅੰਦਰ ਵਾਲ ਲੋ ਡੱਕ ਲੋ ਕੋਈ ਲੜਾਈ ਸ਼ੁਰੂ ਹੋਣੀ ਹੈ। ਸਹੀ ਮੁਸਲਮਾਨਾਂ ਵਿੱਚ ਜਿੰਨੇ ਚੋਂ ਗਈ ਸਾਂ ਆਪਾਂ ਭੱਜ ਨੱਸ ਕੀਤੀ ਦੁਨੀਆ ਲਾਮੋ ਇਕੱਠੀ ਕੀਤੀ ਚੰਗੇ ਜਵਾਨ। ਪਰ ਬਾਕੀ ਇਹ ਸਾਈ ਸਾਨਾ ਸਿੱਖ ਇਹ 12 ਬੰਦੇ ਨੇ ਮੁਸਲਮਾਨਾਂ ਦੇ 4 ਨੇ। ਅੱਛਾ ਇਹ ਤਾਂ ਫਰਕ ਉਦੋਂ ਵੀ ਸੀ। ਅੱਛਾ ਉਹ ਇਕੱਠੇ ਹੁੰਦੇ ਗਏ ਬੀਤਦੇ ਗਏ ਕਰਦੇ ਗਏ ਮੁਸਲਮਾਨ ਵੀ ਇਕੱਠੇ ਹੋ ਗਏ ਤੇ
ਸਿੱਖ ਵੀ ਇਕੱਠੇ ਸਿੱਖ ਇਹਨਾਂ ਇਕੱਠਾ ਹੋ ਗਿਆ ਵਾ ਕਿਰਪਾਨਾਂ ਦੀ ਕਿਚਾਂ ਛਾਂ ਹੁੰਦੀ ਸੀ ਬੰਦੇ ਉੱਤੇ। ਅੱਛਾ ਇਹਨਾਂ ਕੋ ਕਿਰਪਾਨ ਸੀ ਤੇ ਇਹਨੇ ਤੂੰ ਚੋਂ ਪੈੜੀਆਂ 'ਚ ਤੰਬੂ ਲੱਗੇ ਹੋਏ ਖਾਣੇ ਪੱਕ ਰਹੇ ਸੀ ਵਿਕਰ ਲੱਗਾ ਐਲਾਨ ਕਰ ਰਿਹਾ ਛੋਟੀ ਟਿੱਬੀ ਕਰਾ ਲਓ ਇਹ ਮੈਂ ਤੁਹਾਨੂੰ ਕੀ ਗੱਲ ਕਰਨਾ ਪਿਆ। 4 ਵਜ ਕੇ 2 ਤੁਰ ਪਏ ਸਿੱਧੇ ਪਿੰਡ ਨੂੰ। ਅੱਛਾ ਸਾਡੇ ਵੀ ਜਿਹੜੇ ਹਨ ਆਪੋ ਮੈਂ ਠਾਲ ਮੋਟੇ ਕਰਕੇ ਕਾਇਮ ਹੋ ਗਏ। ਕਿਸੇ ਬਰਛੀ ਲੈ ਲਈ ਕਿਸੇ ਕੋ ਜਿੰਨੇ ਜੋਗਾ ਸੀ ਕੋਨੇ ਕਿਸੇ ਕਰਨਾ ਸੀ। ਅੱਛਾ ਇੱਕ ਸਾਡੇ ਪਠਾਨ ਸੀ ਗੁਲਾਮ ਮੁਹੰਮਦ ਦੇ ਨਾਂ ਸੀ। ਅੱਛਾ ਉਹ ਫੌਜ ਵਿੱਚ ਮੁਲਾਜ਼ਮ ਸੀ ਤੇ ਬੜਾ ਸੋਹਣਾ ਤੇ ਬੜਾ ਜਵਾਨ ਸੀ ਪਠਾਨ ਸੀ। ਅੱਛਾ ਉਹਨੂੰ ਇਹਨਾਂ ਛੁੱਟੀ ਕਰਾ ਕੇ ਆਂਦੀ ਫੌਜ ਵਿੱਚੋਂ। ਅੱਛਾ ਆਪਾਂ ਚਾਰਾ ਦੇ ਕਰਦੇ ਰਹੇ ਨਾ ਪਿੰਡ ਵਾਲੇ। ਉਹ ਇੱਕ ਤਾਂ ਫੌਜ ਦਾ ਮੁਲਾਜ਼ਮ ਦੀ ਉਹਨੂੰ 45 ਬੰਦੂਕ ਮਿਲੀ ਸੀ ਫੌਜ ਵੱਲੋਂ। ਅੱਛਾ ਉਹਦਾ ਕਿਸੇ ਨੂੰ ਪਤਾ ਹੀ ਨਹੀਂ ਸੀ। ਲੜਾਈ ਤਾਂ ਛੋਟੇ ਲੱਕੜ ਦੀ। ਅੱਛਾ ਇੱਥੇ ਕਰਕੇ ਪਰਲੇ ਪਾਸੇ ਦਾ ਟੋਇਆ ਪੱਟ ਕੇ ਨਾ ਇੰਨਾ ਡੂੰਘਾ ਉਹਨੂੰ ਵਿੱਚੇ ਭਾਇਓ ਨਹੀਂ ਇੱਥੋਂ ਨਾ ਪੈਣਾ ਚਲਾਈ ਜੀ ਨਹੀਂ ਜੋਗਾ ਹੋਇਓ। ਅੱਛਾ ਠੀਕ ਉਹ ਉੱਧਰ ਨਾ ਗਏ ਉਹ ਐਸ ਰਾਈ ਪੈ ਗਏ। ਅੱਛਾ ਆਹ ਮਸੀਤ ਹੈ ਮਸੀਤ ਵੱਲ ਨੂੰ। ਅੱਛਾ ਉਹ ਇਹਨਾਂ ਕੋ ਮੁਲਕ ਉਹ ਮਸੀਤ ਕੋਲ ਪੜ ਗਏ। ਉਹ ਤੋਂ ਇਹਦੇ ਮਗਰ ਦੂਜੀ ਆਖਿਆ ਮੈਂ ਵੀ ਜਾਣਾ ਦੂਜੀ ਆਖਿਆ ਮੈਂ ਵੀ ਜਾ ਮੇਲਾ ਤਾਂ ਬਣ ਗਿਆ। ਕਹਿੰਦੇ ਕੁਕੜੀ ਦਾ ਮੇਲੇ ਨਾਂ ਦਾ ਮਸ਼ਹੂਰ ਹੋ ਗਿਆ। ਹਾਂ ਮੇਲਾ ਤਾਂ ਬਣ ਗਿਆ। ਦੂਜੀ ਆਖਿਆ ਮਨੀਰ ਆਪੋ ਆਪ ਦੂਜੀ ਆਖਿਆ ਮੈਂ ਇਹ ਨਹੀਂ ਪਤਾ ਲੱਗੇ ਬੰਨਾ ਕੀ ਹੈ ਤੇ ਪਤਾ ਕਿਸੇ ਨਹੀਂ ਸੀ ਕਿ ਬੰਨਾ ਕੀ ਹੈ। ਸਹੀ ਦੂਜਾ ਵੀ ਜਾ ਤੀਜਾ ਮੁਲਕ ਮਾਰ ਕੇ ਧੱਕੇ ਚੱਲਣ ਦੇ ਮਦੀਰਾ ਦੇ ਕਿਰਪਾਨਾਂ ਖੜੀਆਂ ਕਿਤੇ ਤੇ ਆਵਾਜ਼ ਉਹਨਾਂ ਦੀ ਉਹ ਦਮਨ ਛਾਣੀਆਂ ਜੀ ਵਜਾਉਂਦੇ ਸਨ। ਅੱਛਾ ਉਹ ਆਪੋ ਆਪ ਫੜੇ ਅੱਗੇ ਲੈਣ ਲੱਗੀ ਬੜੇ ਬੜੇ ਜਵਾਨ ਅੱਗੇ ਕਿਰਪਾਨਾਂ ਕੋਲ ਉਹ ਵਜਾਉਂਦੇ ਜਾਣ ਤੇ ਜੈ ਹਿੰਦ ਇਹ ਉਹਨਾਂ ਦਾ ਸਬਕ ਸੀ। ਅੱਛਾ ਇਹ ਕਰਦੇ ਕਰਦੇ ਅੱਪੜ ਗਏ ਇਹ ਮਸੀਤ ਕੋਲ। ਅੱਛਾ ਜਿੱਥੇ ਅਸੀਂ ਬੈਠੇ ਸਾਂ। ਸਹੀ ਇਹ ਛੋਟੀ ਜਿਹੀ ਇੰਨਾ ਕੁ ਦਰਵਾਜ਼ਾ ਸੀ ਇਹਦਾ। ਅੱਛਾ ਸਾਡੇ ਵਡੇਰੇ ਕੋਈ ਨਮਾਜ਼ ਪੜ੍ਹਨ ਬੜੇ ਸਨ। ਸਾਡਾ ਕੋਈ ਦਾਦਾ ਸੀ ਕੋਈ ਪੜਦਾਦਾ ਸੀ ਕੋਈ ਪਿਓ ਸੀ। ਉਹ ਇੱਥੇ ਨਮਾਜ਼ ਪੜ੍ਹਨ ਬੜੇ ਸਨ। ਉਹ ਜੇ ਲੱਗੇ ਕਿਰਪਾਨਾਂ ਦੇ ਮੁਲਕ ਪਿੰਡ ਨੂੰ ਵੜ ਪਿਆ। ਉਹ ਉੱਠ ਕੇ ਅੱਗੇ ਹੋ ਗਏ ਸਾਡੇ ਲਾਗੇ ਦੇ ਪਿੰਡ ਨੇ ਕਰਲਾ ਮੈਂ ਕਰਨਾ ਵੀ ਝਟਕਾ ਜਾ ਕੇ ਕਰ ਲਓ ਤੇ ਪਿੰਡ ਨਾ ਤਬਾਹ ਕਰੋ। ਅੱਛਾ ਉਹਨਾਂ ਇੱਥੇ ਮਸੀਤ ਦੇ ਦਰਵਾਜ਼ੇ ਅੱਗੇ ਆ ਗਏ ਨੇ। ਉਹ ਮਸੀਤ ਤੋਂ ਬਾਹਰ ਨਿਕਲ ਆਏ। ਸਾਡੇ ਬੁੱਢੇ 5 7 10 12। ਅੱਛਾ ਉਹਨਾਂ ਆਖਿਆ ਆਹ ਸਾਡੀਆਂ ਪੱਗਾਂ ਜੇ ਪੈਰਾਂ ਦੇ ਧਰੀਆਂ ਚ ਸਾਡੀਆਂ ਪੱਗਾਂ ਲੱਗੇ ਕੋ ਸਾਡੇ ਪਿੰਡ ਲੰਘ ਨਾ ਲਾਓ ਤੇ ਤੁਸੀਂ ਜਾਓ ਝਟਕਾ ਜਾ ਕੇ ਕਰ ਲਓ। ਅੱਛਾ ਉਹ ਵਡੇਰਿਆਂ ਨੇ ਆਖਿਆ ਉਹ ਜਿਵੇਂ ਆਂਦੇ ਨੇ ਮੰਡੀਰ ਆਖਿਆ ਨਾ ਅਸਾਂ ਪਿੰਡ ਸਰ ਕਰਨਾ ਹੈ। ਅੱਛਾ ਉਹਨਾਂ ਫਿਰ ਆਖਿਆ ਪਿਛਾੜ ਜੋ ਗੋਲੇ ਮੰਡੀਰ ਹੈ ਸਾਡੀ ਤੁਹਾਡੀ ਸਲਾਮਾਂ ਦਾ ਕੰਮ ਹੋ ਸਕਦਾ ਅੱਗੋਂ ਪਿੱਛੇ ਬੰਦੇ ਮਰ ਜਾਂਦੇ ਤੇ ਤੁਸੀਂ ਪਿਛਾਂ ਚੌਧਰੀ ਪਿਛਾੜ ਚੌਧਰੀਆਂ ਸਨ ਮੁਸਲਮਾਨਾਂ ਦੀ ਜ਼ਿਮੀਦਾਰ ਨੂੰ। ਅੱਛਾ ਤੁਸੀਂ ਚੌਧਰੀ ਸਾਹਿਬ ਪਿਛਾੜ ਕਿਉਂ ਨੇ ਉਹਨਾਂ ਮੈਂ ਪਿਛਾੜ ਹੀ ਜਾਣਾ ਸੀ। ਅੱਛਾ ਉਹਨਾਂ ਚਿਰ ਦੁਨੀਆ ਅੱਗੇ ਲੱਗੀ ਕਿ ਸਮਾਂ ਅੱਗੇ ਆਇਆ ਕਾ ਜਾਂਦਾ ਗਿਰਜਾ। ਅੱਛਾ ਗਿਰਜਾ ਸਾਈਆਂ ਦਾ। ਅੱਛਾ ਉੱਥੇ ਆਈ ਨਹੀਂ ਬਾਜ਼ਾਰ ਮੋਢਾ ਸਿੱਧਾ ਦੱਖਣ ਨੂੰ। ਉਹ ਬਾਜ਼ਾਰੇ ਪੱਟ ਕੇ ਤੇ ਪਹਿਲਾਂ ਨਾ ਖੋਖਰਾਂ ਹੋਏ ਬਾਕੀ ਪਿੰਡਾਂ ਦੇ ਫਿਰ ਹੋਣਾ ਸੀ। ਅੱਛਾ ਤੌੜੀ ਖੋਖਰਾਂ ਭੰਨੀ ਸੀ। ਸਹੀ ਉੱਥੇ ਖੋਖਰਾਂ ਦੇ ਡੇਰੇ ਨੂੰ ਮੁੜ ਪਏ ਨਹੀਂ ਤੇ ਦੂਈ ਲਾਮੇ ਘਰ ਦੇ ਵਿੱਚ ਬਾਜ਼ਾਰ ਚੰਗਾ ਖੁੱਲਾ ਤੇ ਕਿਰਪਾਨਾਂ ਖੜੀਆਂ ਹੋਈਆਂ ਨੇ ਮੁਲਕ ਦੀ ਉਹ ਤੇ ਚਾਹ ਕੋਈ ਨਹੀਂ ਸੀ। ਸਹੀ ਬੁੱਢੀਆਂ ਅੰਦਰ ਡੱਕੀਆਂ ਸਭ ਕੋਈ ਚੰਦਰੇ ਮਾਰੇ ਸਨ ਬੰਦੇ ਕੋਠਿਆਂ ਚੜ ਗਏ। ਅੱਛਾ ਉਹ ਵੇਖਣ ਵਾਸਤੇ ਕੋਈ ਲੜਨ ਵਾਸਤੇ ਕੋਈ ਨਹੀਂ। 2-4 ਜਵਾਨ ਮੈਂ ਵੇਖੇ ਨਹੀਂ। ਇੱਥੇ ਕੜਿਆਲ ਦਾ ਆਇਆ ਸੀ ਮੁੰਡਾ ਜਿਹਾ ਚੰਗਾ ਜਵਾਨ ਮੁੰਡਾ ਸੀ ਮਾੜਾ ਬੰਦਾ ਤਾਂ ਹੁੰਦਾ ਹੀ ਨਹੀਂ ਸੀ। ਅੱਛਾ ਸਾਡੇ 2-3 ਸਾਂ ਬੰਦੇ ਖਾਨੂ ਵੀਰੇ ਕੋ ਨਾ ਖਾਂ ਸੀ ਖਾਨੂ ਆਉਂਦੇ ਸਨ। ਅੱਛਾ ਹਸਨ ਦੀ ਨਾ ਦੁੱਲਾ ਮਸ਼ੀਨੀਆਂ। ਅੱਛਾ ਬਰਲ ਇਹ ਸਾਰੇ ਕਰਮ ਛੀਨਾ 5 7 10 12 ਇਹ ਹੋ ਗਏ ਕੋਈ 5 10 12 ਲਾਮੂ ਰਲ ਕੇ 15 20 ਜਵਾਨ ਚੰਗੇ ਸਸਰਾਮੇ ਅੱਗੇ ਹੋ ਗਏ। ਅੱਛਾ ਇਹ ਗਿਰਜੇ ਨੂੰ ਆਈ ਨਹੀਂ ਮੁੜੇ ਨਾ ਉਹ ਮੁੜੇ ਅੱਗੇ ਹੋਣਾ ਸੀ ਮਰਦ ਅੱਗੇ ਗਏ ਸਨ। ਹਾਂ ਸਹੀ ਉਸ ਵੇਲੇ ਨੇ ਇੱਕ ਸਿੱਖ ਵਿੱਚ ਦੋ ਹੱਥਾਂ ਨਾਲ ਕਿਰਪਾਨ ਬੰਨਦਾ ਸੀ ਇਹਦੇ ਨਾਲ ਵੀ ਇਹਦੇ ਨਾਲ ਭਲੱਥਾ ਖੇਡਦਾ ਸੀ। ਸਹੀ ਬੜਾ ਚੜਿਆ ਸਿੱਖ। ਬਸ ਮੁਰੋ ਖਾਨੂ ਅੱਗੇ ਹੋਇਆ ਹੈ ਐਵੇਂ ਬੰਦਾ ਪਿਆ ਕਿ ਨਹੀਂ ਮੁਰਖਾਂ ਦਾ ਨਾਮ ਬਣ ਗਿਆ। ਮਰਨਾ ਦੇ ਖਿਆਈ ਨਾਲ ਹੀ ਹੁੰਦਾ ਹੈ। ਖਾਨੂ ਆਖਿਆ ਨਾਮ ਬਈ ਵੇਖ ਵਿਖਾ ਕੇ ਐਵੇਂ ਨਹੀਂ ਹੁਣ ਸਾਡੇ ਬਾਜ਼ਾਰ 'ਚ ਵੜ ਕੇ ਸਾਡੇ ਘਰ ਤੇ ਆ ਗਏ ਹੋ ਹੁਣ ਬਈ ਵੇਖ ਵਿਖਾ ਕੇ। ਉਹ ਮੁਰੋ ਜਿਹੜਾ ਸੀ 2 ਕਿਰਪਾਨਾਂ ਬੰਦਾ ਉਹਨੇ ਦੋਵੇਂ ਕਿਰਪਾਨਾਂ ਆ ਵੀ ਵਗਾਈ ਤੇ ਆ ਵੀ ਵਗਾਈ। ਅੱਛਾ ਤੇ ਜਿਹੜਾ ਖਾਨੂ ਦੀ ਕੌਡੀ ਦਾ ਖੜਕਾਰ ਬੜਾ ਸੀ ਬੜੀ ਕੌਡੀ ਖੇਡਦਾ ਸੀ। ਸਹੀ ਯਕਦਮ ਥੱਲੇ ਪੈਰਾਂ 'ਚ ਡਿੱਗ ਪਿਆ ਕਿਰਪਾਨ ਤੋਂ ਲੰਘ ਗਈ ਜਦੋਂ ਰੱਬ ਦੇ ਰੱਖੂ ਹੋਵੇ। ਸਹੀ ਥੱਲੇ ਡਿੱਗ ਪਿਆ ਬੱਚੀ ਵਗਾਈ ਉਹਦੇ। ਅੱਛਾ ਬੱਚੀ ਲਗਾ ਕੇ ਚੁੱਕ ਕੇ ਪੁੱਠਾ ਵਗਾਇਆ ਸੋ ਇੱਧਰ। ਅੱਛਾ ਆਪਣੇ ਸਿਰ ਤੋਂ ਟਪਾਤਾ ਇੰਨੀ ਬੜੀ ਤਾਕਤ ਸੀ ਖਾਨੂ 'ਚ। ਬੱਚੇ ਜੋ ਨਾ ਚੁੱਕ ਪਿਆ ਉਹਦਾ ਕੰਮ ਮੈਂ ਤੇ ਲਿਖਿਆ ਜਾਏ ਨਾ ਤੂੰ ਤੇ 2 ਮੁਸਲੀਆਂ ਕਰ ਲੈਗਾ। ਸਹੀ ਉਹਨੇ ਚਿਰ ਨੂੰ ਲੜਾਈ ਸ਼ੁਰੂ ਹੋ ਗਈ। ਜਦੋਂ ਇੱਕ ਮਰ ਗਿਆ ਲੜਾਈ ਸ਼ੁਰੂ ਹੋ ਗਈ। ਲੜਾਈ ਸ਼ੁਰੂ ਹੁੰਦਿਆਂ ਲੜਾਈ ਕੋ 5-10 ਉਧਰ ਮਰੇ ਕੋ 5 ਇੱਕ ਸਾਡੇ ਕੋਠੇ ਤੇ ਬੈਠਾ ਸੀ ਉਹ ਗਲੇਰ ਚਲਾਉਂਦਾ ਸੀ। ਅੱਛਾ
ਇਹ ਖਿੱਚ ਕੇ ਮਾਰਦੇ ਨੇ। ਉਹ ਤੇਲ ਗਰੋਲੇ ਵਿੱਚ ਗੁੜ ਰੱਖ ਕੇ ਵਿੱਚ ਲੂਣ ਰੂੰ ਉਹ ਗਰੋਲੇ ਵੱਟ ਕੇ ਰੱਖੇ ਸਨ। ਸ਼ਾਮਾਂ ਨੂੰ ਡਰਿਆ 15 ਦਿਨ ਉਹ ਪਾਸੇ ਤੇ ਗਏ ਇੱਥੇ ਮਾਰਦਾ ਸੀ ਇੱਥੇ ਤੇ ਕੋਠੇ ਦੇ ਅੱਗੇ ਕੰਧ ਕਰਕੇ ਨਾ ਇੰਨਾ ਹੋਲਾ ਬਣਾ ਲਿਆ ਸਨ। ਉਹਦੇ ਨਾਲ ਉਧਰ ਨਾ ਬੈਗ ਦਾ ਇੱਥੇ ਪੁਰਪੁਰੀ ਚ ਮਾਰਦਾ ਸੀ। ਉਹ ਸਾਰਿਆਂ ਨੂੰ ਇਕੱਠੇ ਹੋ ਗਏ ਸਨ ਸਿੱਖ ਬਾਜ਼ਾਰ ਦੇ ਵਿੱਚ ਦੂਜੀ ਹੁੰਦੀ ਹੁੰਦੀ ਸੀ। ਉਹਨਾਂ ਚ ਇਹਨੂੰ ਗਾਮਾ ਪਠਾਨ ਅੱਪੜ ਗਿਆ। ਗਾਮਾ ਪਠਾਨ ਬੜਾ ਸੋਹਣਾ ਤੇ ਬੜਾ ਜਵਾਨ ਸੀ ਤੇ ਇੱਥੋਂ ਦੀ ਮੇਡੀਆਂ ਪਈਆਂ ਸਨ ਤੇ ਪੈਰੀ ਉਹਦੇ ਪੁੱਛੌੜੀ ਚੱਪਲ ਸੀ ਜਿਹੜਾ ਮੱਖੀ ਬੈਠੀ ਆਇਆ ਮਰਜੂਆਂ ਧੱਕਾ ਮਾਰਦਾ। ਪੀਣ ਦਾ ਮਸਲਾ ਸੀ ਜਿਹਦੇ ਵਿੱਚ ਚੇੜੇ ਜਾਣ ਕੇ ਵੜ ਗਿਆ। ਉਹਦਾ ਕਹਾ ਪਛਾਣ ਮੈਨੂੰ ਮਗਰੋਂ ਕੱਜੋ ਮੈਨੂੰ ਪਿੱਛੋਂ ਨਾ ਮਾਰ ਜੇ ਇੰਨਾ ਗਲੇਸ ਸੇ ਪਠਾਨ। ਉਹਦਾ ਕਹਾ ਮੈਨੂੰ ਪਿੱਛੋਂ ਕੱਜੋ ਅੱਗਾ ਜਾਣੇ ਤੇ ਮੈਂ ਜਾਣਾ। ਖਾਕੀ ਕੱਪੜੇ ਦਾ ਬਿਆਨ ਚਾੜਿਆ ਉੱਤੇ ਮਜੂਬ ਜੰਦਾਲੀ ਮਜੂਬ ਕੇ ਉਹਦੇ ਕੋਲ ਜੋ ਕਿੱਡਾ ਕਾਤੂਆਂ ਦਾ ਤੋੜਾ ਭਰਿਆ। ਉਹ ਨਾਲ 2 ਬੰਦੇ ਲੈ ਕੇ ਨਾਲ ਭੱਜੇ ਪਏ ਸਨ। ਫਾਇਦਾ ਗਾ ਲੜਾਈ ਸ਼ੁਰੂ ਹੋ ਗਈ। ਉਹਦੇ ਪਿੱਛਾ ਕੱਜ ਲਿਆ ਇਹਨਾਂ ਜਵਾਨਾਂ ਨੇ ਤੇ ਅੱਗੋਂ ਚਲਾਉਣ ਲੱਗ ਪਿਆ। ਉਹ ਜੰਦਾਲੀ ਮਜੂਬ ਸੀ ਤੇ ਸਰਕਾਰੀ ਬੰਦਾ ਸੀ। ਚਲਾਏ ਉਹ ਲਾ ਤਵਾਈਆਂ ਦਿੱਤੀਆਂ ਨੇ ਫਿਰ ਉਹਨੇ ਫੇਰੇ ਲੱਗੇ ਨੇ ਆਪਸ ਹੀ ਭੱਜ ਪਏ ਡਿੱਗ ਡਿੱਗ ਕੇ ਭੱਜਣ। ਡਰ ਕੇ ਭੱਜੇ ਦੂਜਾ ਧੱਕਾ ਲੱਗ ਡਿੱਗ ਪਿਆ ਦੂਜਾ ਧੱਕਾ ਲੱਗ ਡਿੱਗ ਪਿਆ। ਮਡੀਰ ਭੱਜ ਕੇ ਨਾ ਰਲੀ ਸੀ ਉਹਨਾਂ ਪਰ ਭੱਜਣਾ ਵੀ ਨਹੀਂ ਸੀ ਨਾ। ਅੱਗੋਂ ਮਰ ਕੋ ਐਸ ਰਾਹ ਪੈ ਗਿਆ ਪੈ ਗਿਆ। ਲੜਾਈ ਹੁੰਦੀ ਆ ਗਈ ਇੱਥੇ ਅੱਡੇ ਦੇ ਵਿੱਚ। ਮਜ਼ਦੂਰ ਚੱਲਦੀ ਹੁੰਦੀ ਏ। ਉਹ 12 ਜਾਣ ਦੇ ਮਗਰ ਨੇ ਪਿੱਛੋਂ ਨਾ ਮਾਰ ਦਿਆ ਪਠਾਨ ਨੂੰ। ਅੱਗਾ ਜਾਣੇ ਦੋ ਜਾਣੇ ਉਹਨੇ ਜਨ ਮੁਲਕ ਖਿਲਰ ਗਿਆ। ਉਹ ਸਿੱਖ ਨਾਲ ਖਿਲਰ ਗਏ ਨੇ ਪਰ ਸੜਕ 'ਚ ਪੈਸਾ ਜਿਵੇਂ ਸੱਤਾ ਨਹੀਂ ਕਰਨ ਦਾ ਪਿਆ ਹੁੰਦਾ ਇੰਝ ਸੜਕ 'ਚ ਪਏ ਸਨ। ਜਦੋਂ ਖਿਲਰ ਗਿਆ ਭੱਜੀ ਦਾ ਨਾਂ ਕੋਈ ਨਹੀਂ ਹੁੰਦਾ। ਉਹ ਛੱਪੜ 'ਚ ਲੰਘਣ ਦਿਆ ਅੱਗਾ ਸਾਰੀਆਂ ਕਪਾਈ ਨੂੰ ਵੜ ਗਈ ਕੋਈ ਕਮਾਦ ਨੂੰ ਵੜ ਗਈ ਕੋਈ ਕਿਰੇ ਕੋਈ ਫੱਟਰ ਹੋ ਗਏ ਕੋਈ ਡਿੱਗ ਪਏ ਕੋਈ ਕੁਝ ਹੋ ਗਏ ਭੱਜ ਗਿਆ ਰੌਲਾ ਮੁੱਕ ਗਿਆ। ਅੱਡੇ ਦੇ ਵਿੱਚ ਆ ਗਿਆ ਪਠਾਨ ਮਜ਼ਦੂਰ ਚਲਾਉਂਦਾ ਇਹ ਅੱਖੀ ਬੱਖੀ ਗੱਲ ਏ। ਅੱਗੋਂ ਇੱਧਰੋਂ ਸੰਦਾਰੇ ਆਇਆ ਉਹਦੇ ਕੋਲ ਘੋੜੀ ਏ। ਇੱਧਰੋਂ ਗਿਆ ਉਹ ਉੱਥੇ ਪੂਰਾ ਬਿਲਾ 5-10 ਕਦਮ ਪਠਾਨ ਦੇ ਪਛਾਣਾ ਘੋੜੀਆਂ ਥੱਲੇ ਉੱਤਰ ਬੈਠਾ ਹੇਠਾਂ ਉੱਤਰ ਕੇ ਉਹਦੇ ਕੋਲ ਗਿਆ ਹੈ। ਖਾਂ ਸਾਹਿਬ ਖਲੋ ਜਾ ਖਾਂ ਸਾਹਿਬ ਖਾਵਾਂ ਦਾ ਨਾਂ ਦੇ ਸੀ ਪਹਿਲਾਂ ਕੋਈ ਖਾਂ ਸਾਹਿਬ ਖਲੋ ਜਾਓ ਖਾਂ ਤੋਂ ਪਤਾ ਨਹੀਂ ਹੁਣ ਪਿਛਾੜ ਜਾ ਹੁਣ ਨਹੀਂ। ਅੱਖਾਂ ਦੇਖੀ ਜੋ ਖੂਨ ਪੈਂਦਾ ਗੋਡੇ ਫਟਾਂ ਨੂੰ ਮੁੜਕ ਆਇਆ ਇੱਥੇ ਮੇਡੀਆਂ ਪੈਣ ਤੇ ਮਜ਼ਦੂਰ ਚਲਾਣੀ ਥੋੜੀ ਗੱਲ ਐਡੀ ਦੂਰ ਇਹਨੇ ਮੁਲਕ ਲੱਗੇ ਇੰਨੇ ਬੰਦੇ ਮਾਰਨ ਕੋ ਮੁਗਲੀ ਗੱਲ ਨਹੀਂ ਸੀ। ਅਖੀਰ ਉਹ ਠੰਡਾ ਸੀ ਉਹਦੇ ਅੱਗੇ ਜਾ ਖੜਿਆ ਖੁਦਾ ਦਾ ਨਾਮ ਮੰਨ ਖਲੋ ਜਾ ਲਾ ਕੋਈ ਛੱਡੀ ਆ। ਉਸ ਆਖਿਆ ਹੁਣ ਤੇ ਨਹੀਂ ਸੀ ਨਾ ਗੱਲ ਟੱਕਣਾ ਤੇ ਪਹਿਲੋਂ ਸੀ ਹੁਣ ਤੇ ਵੇਲਾ ਲੰਘ ਗਿਆ। ਉਹ ਹੀ ਮੁੱਕਦੀ ਗੱਲ ਕੀ ਉਹ ਠੰਡਾਰ ਨੂੰ ਤਰਲਾ ਮਿੰਟ ਕਰਕੇ ਫੜ ਲਿਆ। ਕਾਮੇ ਪਠਾਨ ਨੂੰ ਫੜ ਲਿਆ ਫੜ ਕੇ ਉਹਦੇ ਫੜ ਕੇ ਕੋਲ ਖਲੋ ਗਿਆ ਫੜ ਕੇ ਫਟਾਫਟ ਹੱਥ ਕੜੀ ਮਾਰ ਲਈ ਹੱਥ ਕੜੀ ਮਾਰ ਕੇ ਗਾਮਾ ਫੜਿਆ ਗਿਆ ਉਹਨਾਂ ਸਿੱਖ ਨੇ ਖਿਲਰ ਗਏ ਚੱਲੀ ਨਹੀਂ ਭੱਜੀ ਲੱਗ ਗਈ। ਇੱਕ ਉਹਦਾ ਮੁਸਲਮਾਨ ਯਾਰੋਂ ਆਇਆ ਸੀ ਮੁੰਡਾ ਉਹਦਾ ਚੰਗਾ ਮੁੰਡਾ ਸੀ ਉਹ ਉੱਥੇ ਜਾ ਕੇ ਸ਼ਹੀਦ ਹੋਇਆ ਪਿੰਡੋਂ ਬਾਹਰ ਨਿਕਲ ਕੇ। ਉਹ ਇੱਕ ਮਰਿਆ ਸੀ ਬਾਕੀ ਮੁਸਲਮਾਨ ਕੁਛ ਮਰਿਆ। ਕਹਿੰਦੇ ਉਹ ਵੀ ਬੜੀ ਚਲਾਉਂਦਾ ਸੀ ਦੂਸਰਾ ਤਲਵਾਰ ਨਹੀਂ ਉਹ ਬਰਛੀ ਮਾਰਦਾ ਸੀ ਉਹ ਕਰਦੇ ਇੱਕੋ ਮਰਿਆ ਸੀ ਲੜ ਕੇ ਉਹ ਲੰਘਦਾ ਬੁੱਢਾ ਮੇਰੇ ਵਰਗਾ ਮਾਰ। ਜਿਹੜੇ ਸਿੱਖ ਸਨ ਜੰਡਿਆਲੇ ਦੇ ਜੀ ਲੜਾਈ ਤੇ ਹਿੰਦੂਆਂ ਤੋਂ ਸ਼ੁਰੂ ਹੋਈ ਨਾ ਤੇ ਜਿਹੜੇ ਸਿੱਖ ਸਨ ਜੰਡਿਆਲੇ ਦੇ ਉਹ ਕਿੱਧਰ ਸਨ ਮੁਸਲਮਾਨਾਂ ਵਾਲੇ ਸਨ ਕਿ ਨਹੀਂ ਉਹ ਉੱਤੋਂ ਤੋਂ ਸਾਡੇ ਵਾਲੀ ਸਨ ਮੁਸਲਮਾਨਾਂ ਵਾਲੀ ਤੇ ਕਿੱਦੋਂ ਉਹਨਾਂ ਨਾਲ ਦੇ ਸਾਥ ਦਿੰਦੇ ਸਨ ਕੁਝ ਵੀ ਨਹੀਂ ਚਾਹ ਫਾਲੋ ਛੋਟਾ ਜਿਹਾ ਦਿੰਦੇ ਉਹ ਸਾਥ ਦਿੰਦੇ ਤਾਂ ਜੇ ਸਾਥ ਨਾ ਦਿੰਦੇ ਤੂੰ ਆਉਣਾ ਨਹੀਂ ਸੀ। ਸਾਥ ਦਿੰਦੇ ਸਨ ਉਹਨਾਂ ਨੂੰ ਉਹ ਉੱਤੋਂ ਦੇ ਸਾਡੇ ਨਾਲ ਰਹਿੰਦੇ ਸਨ। ਤੇ ਜਿਹੜੇ ਸਾਈ ਸਨ ਉਹ ਕਿੱਧਰ ਸਨ? ਨਹੀਂ ਸਾਈ ਮੁਸਲਮਾਨਾਂ ਵਾਲੀ ਸਨ। ਮੁਸਲਮਾਨਾਂ ਵਾਲੇ ਸਨ ਇਹਨਾਂ ਨੇ ਵੀ ਸਾਥ ਦਿੱਤਾ ਤੁਹਾਡਾ? ਨਹੀਂ ਇਹ ਨਹੀਂ ਪਤਾ ਸਾਥ ਦਿੱਤਾ ਨਹੀਂ ਤਾਂ ਮੁਲਕ ਬੜਾ ਸੀ ਮੈਂ ਹੌਲਾ ਸਾਂ ਜਿਹੜਾ ਪਤਾ ਨਾਲ ਹੁਣ ਕਿਸੋਂ ਵੀ ਲੜਨ ਵਾਲੀ ਐਸਾ ਵੀ ਨਾਲ ਹੀ ਹੋਣੀ। ਸਹੀ ਹੋ ਗਿਆ। ਅੱਛਾ ਬਾਬਾ ਜੀ ਇਹ ਤੇ ਹੋ ਗਈ ਕਹਾਣੀ ਜਿਹੜੀ ਇੱਥੇ 47 ਤੋਂ 7 ਸਾਲ ਪਹਿਲੇ ਹੋਈ ਸੀ ਤੇ ਜਦੋਂ 47 ਦੀ ਵੰਡ ਹੋਈ ਹੈ ਇਹ ਕਿੱਦਾਂ ਇੱਥੋਂ ਤੁਹਾਡੇ ਲੋਕ ਹੈ ਜਿਹੜੇ ਸਿੱਖ ਇੱਥੋਂ ਗਏ ਨੇ ਉਸ ਵੇਲੇ ਵੀ ਕੋਈ ਲੜਾਈ ਝਗੜਾ ਹੋਇਆ ਜਾਂ ਆਰਾਮ ਨਾਲ ਇੱਥੋਂ ਨਿਕਲੇ? ਨਹੀਂ ਉਹਦੀ ਕਿਸੇ ਨੂੰ ਮਾਰੀ ਜਾਏ ਹੋਰ ਮਲਕੂਮਤਾਂ ਹੋਈਆਂ ਅੱਜ ਦੁਨੀਆ ਹਕੂਮਤ ਨੂੰ ਨਹੀਂ ਮੰਨਦੀ। ਤੇ ਉਹ ਨਿਕਲੇ ਦੇ ਰਮਾਨ ਨਾਲ ਹੀ ਨਹੀਂ ਜਦੋਂ ਗਏ ਨੇ ਕੁਝ ਲੋਕ ਮਰਦੇ ਮਰਾਂਦੇ ਰਹੇ ਨਹੀਂ ਉਦੋਂ ਲੁੱਟ ਮਾਰ ਕੀਤੀ ਮੁਸਲਮਾਨਾਂ ਨੇ ਉਹਨਾਂ ਦੇ ਨਾਲ? ਜਿਹੜਾ ਉਹਨਾਂ ਦਾ ਘਰਾਂ ਦੇ ਮਗਰ ਥਾਂ ਸਾਡੇ ਇੱਥੇ ਮਗਰ ਘਰਾਂ ਦੇ ਤੂੰ ਆਖਿਆ ਮੈਂ ਸੰਦੂਕ ਲੈ ਜਾਣਾ ਦੂਜੇ ਆਖਿਆ ਮੈਂ 2 ਖੇਸ ਲੈ ਜਾਣਾ ਦੂਜੇ ਆਖਿਆ ਮੈਂ ਆਸ਼ਾ ਲੈ ਜਾਣਾ ਦੂਜੇ ਆਖਿਆ ਮੈਂ ਟੱਕੀ ਲੈ ਜਾਣਾ ਦੂਜੇ ਆਖਿਆ ਮੈਂ ਕੱਟਾ ਲੈ ਜਾਣਾ। ਉਹਦੇ ਮਰ ਕਰਦੇ ਹੀ ਰਹੇ ਆ। ਸਹੀ ਉਹਦੀ ਕਿਸੇ ਘਾਟਾ ਨਹੀਂ ਕੱਟਿਆ। ਜਦੋਂ ਫਿਰ ਥਾਂ ਤੇ ਆਇਆ ਮੋੜ ਘੁੰਮ ਨੇ ਆਣ ਕੇ ਜ਼ੋਰ ਦੇ ਕੇ ਲੋਕਾਂ ਨੂੰ ਕੁਰਾਨ ਚਕਾ ਦੋ ਉਹਨਾਂ ਮਾਰਸ਼ੇ ਮਦਾ ਕੇ ਦਿੱਤੀ ਹੈ ਕਿਸੇ ਦਿੱਤੀ ਕਿਸੇ ਨਾ ਦਿੱਤੀ
ਸਹੀ ਤੇ ਉਹ ਆਹ ਕੁਝ ਕਰਦੇ ਰਹੇ ਨੇ ਮੁਸਲਮਾਨ ਕਾਤਾ ਕੋਈ ਨਹੀਂ ਕਿਸੇ ਕਤਾਇਆ ਕਿ ਦਾਲ ਤੇ ਉਹ ਲੋਕ ਇੱਥੋਂ ਜਦੋਂ ਉਜੜੇ ਨੇ ਇੱਥੋਂ ਗਏ ਨੇ ਕਿੱਧਰ ਨੂੰ ਨਿਕਲੇ ਨੇ ਜਾ ਕੇ ਇੱਧਰ ਨੂੰ ਇੱਥੋਂ ਚੜਦੇ ਨੂੰ ਹਾਂ ਸ਼ੇਖੂਪੁਰੇ ਗਏ ਨੇ ਕਿ ਉਧਰ ਗਏ ਨਹੀਂ ਨੇ ਸ਼ੇਖੂਪੁਰੇ ਜਿਹੜਾ ਪਿਛਲੇ ਪਿਛਾਂ ਦੇ ਹਾਂਜੀ ਉਹਨਾਂ ਦਾ ਥਾਂ ਬਣਿਆ ਸੀ ਚੂਰਕਾਣੇ ਅੱਛਾ ਚੂਰਕਾਣਾ ਉਹ ਸਾਰੇ ਉੱਥੇ ਚੂੜੇ ਜ਼ਿਆਦਾ ਹੁੰਦੇ ਸਨ ਉਹ ਹਿੰਦੂ ਅੱਛਾ ਤਾਂ ਉਹਦਾ ਨਾਂ ਤੇ ਜੰਮ ਤੋਂ ਨਾਂ ਤੇ ਗਿਆ ਫਰੂਕਾਬਾਦ ਅੱਛਾ ਉਸ ਦਾ ਨਾਂ ਚੂਰਕਾਣਾ ਸੀ ਉੱਥੇ ਇਹਨਾਂ ਦਾ ਥਾਂ ਕੱਪ ਬਣੇ ਵਿੱਚ ਦੇ ਇਕੱਠੇ ਹੁੰਦੇ ਸਨ ਤੇ ਮੇਰੇ ਕੋਲ ਗੱਡੀ ਲਈ ਜਾਂਦੀ ਸੀ ਸਹੀ ਹੋ ਗਿਆ ਉਸ ਵੇਲੇ ਜਦੋਂ ਚਾਰ ਪਤਨੀਆਂ ਸੀ ਪਿੰਡ ਦੇ ਵਿੱਚ ਰਹਿੰਦੀਆਂ ਹਾਂਜੀ ਇੱਥੇ ਕਿੰਨੇ ਗੁਰਦੁਆਰੇ ਸੀ ਤੇ ਕਿੰਨੇ ਮੰਦਿਰ ਸੀ ਸਿੱਖਾਂ ਦੇ ਗੁਰਦੁਆਰਾ ਸਾਡੇ ਦੇਖਣ ਵਿੱਚ ਕੋਈ ਸੀ ਅੱਛਾ ਆ ਇੱਥੇ ਹੁਣ ਬਣਿਆ ਹੈ ਬੱਚਿਆਂ ਦਾ ਸਕੂਲ ਅੱਛਾ ਉਸ ਵੇਲੇ ਗੁਰਦੁਆਰਾ ਸੀ ਅੱਛਾ ਗੁਰਦੁਆਰਾ ਸੀ ਹਾਂ ਉਸ ਵੇਲੇ ਗੁਰਦੁਆਰੇ ਤੇ ਉਹਨਾਂ ਬੀਬੀਆਂ ਬੰਦੇ ਆਣ ਕੇ ਨਾ ਆਪਣਾ ਬਾਤ ਕਰਨੀ ਹਾਂ ਸਗਾਵਤ ਕਰਨੀ ਬੁੱਢੀਆਂ ਬੰਦੇ ਆ ਜਾਂਦੇ ਸਨ ਅੱਗੇ ਉਹਨਾਂ ਕੋਈ ਨਾ ਰੱਖਿਆ ਹੁੰਦਾ ਸੀ ਪੰਡਤ ਅੱਛਾ ਉਹਦੇ ਨਾਮ ਅਸੀਂ ਜਾਣਾ ਕਾਰੀ ਜਾਂ ਮੌਲਵੀ ਹਾਂਜੀ ਉਹ ਪੰਡਤ ਆਂਦੇ ਸਨ ਪੰਡਤ ਤੇ ਹਿੰਦੂਆਂ ਦਾ ਹੁੰਦਾ ਹੈ ਨਾ ਪੰਡਤ ਹਿੰਦੂ ਸਨ ਕੇ ਅੱਛਾ ਉਹ ਜਿਹਨੂੰ ਗੁਰਦੁਆਰਾ ਦੇ ਨੂੰ ਉਹ ਹਿੰਦੂਆਂ ਦੇ ਹੁੰਦਾ ਹੈ ਨਹੀਂ ਗੁਰਦੁਆਰਾ ਸਿੱਖਾਂ ਦਾ ਮੰਦਿਰ ਜਿਹੜਾ ਨਾ ਮੰਦਿਰ ਹੀ ਅੰਦਰ ਬਾਹਰ ਸੀ ਉਹ ਖੱਤਰੀਆਂ ਦਾ ਵੱਖਰਾ ਅੱਛਾ ਉੱਥੇ ਉਹਨਾਂ ਗਾਂ ਦਾ ਬੁੱਤ ਬਣਾਇਆ ਸੀ ਅੱਛਾ ਅੱਛਾ ਉਹਦੇ ਦੁਆਲੇ ਬਹਿ ਕੇ ਬਾਤ ਕਰਦੇ ਸਨ ਅੱਛਾ ਬਾਬਾ ਜੀ ਜਦੋਂ ਈਦ ਸ਼ਬਰਾਤ ਹੁੰਦੀ ਸੀ ਹਾਂਜੀ ਉਦੋਂ ਤੇ ਨਹੀਂ ਆਪਸ 'ਚ ਇੱਕ ਦੂਜੇ ਨੂੰ ਤੰਗ ਕਰਦੇ ਸੀ ਜਾਂ ਨਹੀਂ ਕੋਈ ਸਾਡੇ ਦੇਖਣ ਤੋਂ ਪਹਿਲਾਂ ਗੱਲਾਂ ਕਰਦੇ ਸਨ ਹਾਂਜੀ ਥੋੜੀਆਂ ਤੇ ਉਹਦੀ ਵਜ੍ਹਾ ਇਹ ਹੁੰਦੀ ਸੀ ਭਈ ਉਹ ਸੜੇ ਉਹ ਨਾ ਉਹਨਾਂ ਨੂੰ ਬਾਹਰ ਨਹੀਂ ਸਨ ਖਾਂਦੇ ਮੁਸਲਮਾਨ ਨਮਾਜ਼ ਪੜ੍ਹਦੇ ਜਾਂ ਬਾਂਗ ਆਂਦੇ ਅੱਛਾ ਜਿਹੜੀ ਹੈ ਨਾ ਖੱਤਰੀਆਂ ਦੀ ਬੁੱਢੀਆਂ ਹਾਂਜੀ ਉੱਥੇ ਘਰ ਸੀ ਇੱਕ ਬੁੱਢੀ ਇੱਕ ਬੜੀ ਬੁੱਢੀ ਹੁਸ਼ਿਆਰ ਜੀ ਹੁਸ਼ਿਆਰ ਚੰਗੇ ਮੰਦੇ ਹੁੰਦੇ ਹੀ ਨਹੀਂ ਅੱਛਾ ਉਹ ਇਹ ਰੋਟੀਆਂ ਕੱਜ ਲੈਂਦੀ ਸੀ ਅੱਛਾ ਜਦੋਂ ਅਜ਼ਾਨ ਹੁੰਦੀ ਸੀ ਜਦੋਂ ਅਜ਼ਾਨ ਨਹੀਂ ਪਰ ਮੁਸਲਿਆਂ ਨੇ ਰੌਲਾ ਬਾਂਗ ਦਾ ਪਾਇਆ ਹੈ, ਸਾਡੀਆਂ ਰੋਟੀਆਂ ਬਾਂਗੀਆਂ ਗਈਆਂ ਤੇ ਖਾਣ ਵਾਲੀਆਂ ਨਹੀਂ ਰਹਿਣੀਆਂ ਅੱਛਾ ਇੰਨੀ ਬਾਤ ਕਰਦੇ ਸਹੀ 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 ਫਿਰ ਅਸੀਂ ਉਹਦੇ ਘਰ ਵੀ ਗਏ ਸਾਂ ਹੂੰ ਉਦੋਂ ਮੰਗਦੇ ਹਨ ਲੋਈ ਅੱਛਾ ਲੋਈ ਕਿਨੂੰ ਆਸਾਂ ਸਾਲ ਬਾਅਦ ਆਉਂਦੇ ਪਾਲੀ ਜਮਰਾ ਪਾਲੀ ਪੋ ਮੁਕਦਿਆਂ ਦੇ ਪਾਲੀ ਮੰਗਦੀ ਉਹਨੂੰ ਲੋਈ ਆਂਦੇ ਹੂੰ ਉਹ ਲੋਈ ਮੰਗਦੇ ਸਾਂ ਅੱਛਾ ਉਹ ਅਸੀਂ ਨਾ ਬੀਜੀ ਦਾ ਪੁੱਤਰ ਹੋਣਾ ਸਾਲ ਦੇ ਵਿੱਚ ਉਹ ਜਾ ਕੇ ਲੋਈ ਮੰਗਣੀ ਅੱਛਾ ਉਹ ਖਟਾਣੀ ਵਾਲ ਮੁੰਡਾ ਹੋਇਆ ਸੀ ਅੱਛਾ ਉਹ ਖੱਤੀ ਸੀ ਮੇਰੇ ਵਰਗਾ ਜੱਟ ਗਿਆ ਹੂੰ ਬੰਨੇ ਬੰਨੇ ਲਗਾ ਲੋਕ ਬੰਨੇ ਉਹਨੂੰ ਮੈਂ ਕਿਹਾ ਤੇਰਾ ਪੁੱਤਰ ਹੋਇਆ ਸਾਨੂੰ ਲੋਈ ਦੇਣੀ ਆ ਉਹ ਲੈ ਲਿਆ ਜੀ ਅੱਛਾ ਉਹਨੇ ਕੋ ਚਾਰ ਸਿਰ ਚਣਿਆਂ ਦੇ ਕੋ ਮਕਈ ਦੇ ਫੁੱਲੇ ਨਾਲ ਦੋ ਪੈਸੀਆਂ ਗੁੜ ਤੇ ਉਹਨਾਂ ਬਣਾ ਕੇ ਧਰ ਛੱਡਣਾ ਅੱਛਾ ਉਹ ਖਟਾਣੀ ਬੜੀ ਤੜੀ ਸੀ ਉਹ ਸਾਰੀ ਮਰੀਰ ਬਾਹਰ ਘਰ ਨੂੰ ਗਈ ਅੱਛਾ ਉਹ ਖਟਾਣੀ ਦੇ ਵੜ ਕੇ ਅੰਦਰ ਮਾਰ ਬੂਆ ਲਿਆ ਖੱਤਰੀ ਹੁਣ ਆ ਭਲਾ ਕੀਤੀ ਸੀ ਉਹ ਤੁਸੀਂ ਕੀ ਕਰਦਾ ਅੱਛਾ ਉਹਦਾ ਬੇਲੀ ਬੁੱਲੀ ਸਨ ਉਸ ਮਤਲਬ ਮੇਰੇ ਕੀਤਾ ਕੰਮ ਤੁਸੀਂ ਹਮਾਰਾ ਕੀਤਾ ਮੇਰੇ ਘਰ ਹੀ ਆਣ ਬੜੇ ਹੋ ਹਾਂ ਤੇ ਤੁਸੀਂ ਜੋ ਲੈਣਾ ਲੈ ਲਓ ਤੇ ਤੁਸੀਂ ਜਾਓ ਕਰੋ ਸਹੀ ਸਹੀ ਉਸ ਕਿਸੇ ਨੂੰ ਨਾਲ ਗੁੜ ਪੇਸੀਆਂ ਪਹਿਲਾਂ ਗੁੜ ਨਾਲ ਦੇ ਦਿੱਤਾ ਨਾਲ ਹੀ ਫੁੱਲੇ ਮਕਈ ਦੇ ਪਾ ਦਿੱਤੇ ਨਾਲ ਚਨਿਆਂ ਦਾਣੇ ਪਾ ਉਹ ਦਿੱਤੇ ਖੱਤਰੀ ਦਾ ਨਾਂ ਚੇਤਾ ਨਹੀਂ ਕੋਈ ਦਾ ਨਾਂ ਦਾ ਮੈਨੂੰ ਨਹੀਂ ਅੱਛਾ ਪਤਾ ਉਹਦਾ ਨਾਂ ਨਹੀਂ ਪਤਾ ਹਾਂ ਉਹਦੇ ਨਾਂ ਕੀ ਮਾਲ ਡੰਗਰ ਚਾਰਦਾ ਸੀ ਉਹਦੀ ਵਜ੍ਹਾ ਸੀ ਵੀ ਉਸ ਪਤਲਾ ਮੇਰੇ ਕਰਕੇ ਬੰਨਾ ਹੀ ਕੱਢਿਆ ਤੇ ਉਹ ਜਿਹੜੇ ਇਹਨਾਂ ਤਲਮ ਦੇ ਸਾਰਿਆਂ ਨੂੰ ਕਿਸੇ ਨੂੰ ਫੁੱਲੇ ਲੱਭ ਗਏ ਕਿਸੇ ਨੂੰ ਚਨੇ ਲੱਭ ਗਏ ਕਿਸੇ ਨੂੰ ਇਹ ਕੁਝ ਲੈਣਾ ਉੱਥੇ ਕੀ ਅੱਛਾ ਅੱਛਾ ਬਾਬਾ ਜੀ ਇਹ ਜੰਡਿਆਲੇ ਦਾ ਮੇਲਾ ਤੇ ਅੱਜ ਵੀ ਬੜਾ ਮਸ਼ਹੂਰ ਹੈ ਉਸ ਵੇਲੇ ਵੀ ਲੱਗਦਾ ਸੀ ਜਦੋਂ ਸਿੱਖ ਰਹਿੰਦੇ ਸੀ ਉਹਦਾ ਬਿਰਲਾ ਬੰਦਾ ਸੀ ਜਿਹੜਾ ਹੀਰ ਦੀ ਕਿਤਾਬ ਪੜ੍ਹਦਾ ਸੀ ਬਿਰਲਾ ਅੱਛਾ ਕਿਸੇ ਨੂੰ ਆਉਂਦੀ ਨਹੀਂ ਤੇ ਹਰ ਬੰਦਾ ਸਹੀ ਬਣਿਆ ਹੈ ਹੁਣ ਇਲਮ ਬੜਾ ਹੋ ਗਿਆ ਉਦੋਂ ਸਿੱਖ ਵੀ ਪੜ੍ਹਦੇ ਸਨ ਹੀਰ ਨਹੀਂ ਸਿੱਖ ਨਹੀਂ ਪੜ੍ਹਦੇ ਵੇਖਿਆ ਇੱਥੋਂ ਦੇ ਮੁਸਲਮਾਨ ਸੀ ਲਾਹੌਰ ਦਾ ਨਾਂ ਸਰਾਜ ਸੀ ਅੱਛਾ ਉਹ ਪੜ੍ਹਦਾ ਰਿਹਾ ਆਣ ਕੇ ਤੇ ਜਦੋਂ ਮੇਲਾ ਲੱਗਦਾ ਸੀ ਸਿੱਖ ਹਿੰਦੂ ਖੱਤਰੀ ਸਾਰੇ ਹਿੱਸਾ ਪਾਉਂਦੇ ਸਾਰੇ ਹੀ ਲੱਗੇ ਹਿੱਸਾ ਕਰਾ ਪਾਣਾ ਤੇ ਖਰਚਾ ਤੇ ਦੁਨੀਆ ਆਪੋ ਆਪਣਾ ਆਪੇ ਕਰਦੀ ਖਾਂਦੀ ਉੱਥੇ ਕਿਹੜੇ ਖੇਤ ਦੇਖਾਂ ਪਕਾਣੀਆਂ ਉਹਦੇ ਦੂਰ ਹੀ ਮੇਲਾ ਵੇਖਣਾ ਖਾੜੇ ਲੱਗੇ ਹੋਣੇ ਕੋਈ ਕਿਸੇ ਕੋਲ ਕਿਸੇ ਅੱਛਾ ਦਰਬਾਰ ਇਹੀ ਸੀ ਜਿਹੜਾ ਹੁਣ ਹੈ ਦਰਬਾਰ ਨਹੀਂ ਦਰਬਾਰ ਛੱਪੜ ਦੇ ਵਿੱਚ ਸੀ ਅੱਛਾ ਵਿੱਚ ਸੀ ਛੱਪੜ ਹਾਂ ਛਕੰਡੀ ਬਣੀ ਸੀ ਅੱਛਾ ਅੱਗੇ ਛਕੰਡੀ ਦੇ ਟਿਕਿਆ ਸੀ ਏਡਾ ਵੱਡਾ ਖਿੰਗਰ ਪਾਣੀ ਦੇ ਵਿੱਚ ਉਹਦੇ ਪੈਰ ਧਰ ਕੇ ਅੰਦਰ ਵੜਦੇ ਸੀ ਅੱਛਾ ਇੰਨੀ ਛਕੰਡੀ ਸੀ ਸਿਰਫ ਇਹਦੇ ਪੁੱਤੋਰੇ ਰਾਜ ਜਾਣ ਕੇ ਬਣਿਆ ਦਰਬਾਰ ਤੇ ਅੱਛਾ ਫਿਰ ਛੱਪੜ ਪੂਰ ਦਿੱਤਾ ਗਿਆ ਛੱਪੜ ਪੂਰ ਦਿੱਤਾ ਗਿਆ ਸਾਰਾ ਛੱਪੜ ਸੀ ਨਹੀਂ ਫਿਰ ਹਮੇ ਦੌਰ ਚ ਬਣਿਆ ਹਾਂ ਇਹਦੇ ਆ ਜਿਹੜਾ ਪੁੱਤੋਰੇ ਕੋਇਆ ਨਾ ਉਹਨੇ ਫਿਰ ਬਣਾਇਆ ਹੈ। ਇਸ ਪਿੰਡ ਦੇ ਵਿੱਚ ਮੈਂ ਇੱਕ ਹੋਰ ਵੀ ਗੱਲ ਸੁਣੀ ਕਿ ਅੱਜ ਤੱਕ ਕਿਸੇ ਨੂੰ ਫਾਂਸੀ ਨਹੀਂ ਹੋਈ ਇਹ ਕੀ ਗੱਲ ਸੱਚੀ ਹੈ ਜਿੰਨੇ ਵੀ ਉਹਨੇ ਮਰਜ਼ੀ ਕਤਲ ਕੀਤੇ ਹੋਣ ਨਹੀਂ ਜੀ ਇਹ ਤਾਂ ਗੱਲ ਖਦਾਈ ਗੱਲ ਹੈ ਇਹ ਤਾਂ ਬਾਬੇ ਲਿਖਿਆ ਹੈ ਪੱਤੇ ਦੇ ਵਿੱਚ ਨਾ ਰਹਿ ਦੀ ਕੁੜੀ ਕੋਈ ਫੌਜਾਂ ਤੁਰਕ ਨੇ ਹਿੰਦ ਨੂੰ ਚਾੜੀਆਂ ਨੇ ਅੱਛਾ ਇਹ ਤੇ ਬਾਬੇ ਕਿਤਾਬ ਵੀ ਲਿਖ ਛੱਡਿਆ ਹੈ ਇਹ ਤਾਂ ਬਹੁਤ ਪਤਾ ਕਦੋਂ ਉਹਨਾਂ ਦੇ ਕਦੋਂ ਜਾਣਾ ਇਹ ਇਕੱਲੀ ਸੀ ਦੂਜਾ ਉਹ ਆਖਿਆ ਸੀ ਬਈ ਕੁਆਰੀਆਂ ਦੁਨੀਆ ਉਲਟ ਪੁਲਟ ਹੋਵੇਗੀ ਕੁਆਰੀਆਂ ਵਰ ਮੰਗਣ ਦੀਆਂ ਹਾਂਜੀ ਤੇ ਗਾਈ ਖੂਹ ਖਾਣ ਦੀਆਂ ਸਹੀ ਸਹੀ ਹਾਲਾਂ ਗਾਈ ਦਾ ਖੂਹ ਦਾ ਸੀਰ ਕੀ ਹੈ ਸਹੀ ਗੱਲ ਹੈ ਬਾਬੇ ਦੇ ਮੂੰਹ ਨਿਕਲ ਗਿਆ ਉਹ ਲਿਖ ਛੱਡਿਆ ਸੀ ਅਸੀਂ 5-10 ਸਾਲ ਮਾਲ ਚਾਰਦੇ ਰਹੇ ਧੱਕੇ ਨਾਲ ਕਿਰਬਨ ਨੂੰ ਪਾਈ ਜਾਂਦੀਆਂ ਸਨ ਤੇ ਕੁਆਰੀਆਂ ਵਰ ਮੰਗਣ ਕਿਹਨੂੰ ਆਉਂਦੇ ਸਨ
ਉਹ ਜਿਹੜੀ ਚੀਜ਼ ਅੱਜ ਦਾ ਜ਼ਮਾਨਾ ਮੇਰਾ ਤੇਰੇ ਜਾ ਰਿਹਾ ਹੈ ਹਾਂਜੀ ਤੇ ਬੱਚੀ ਦਾ ਸ਼ਾਦੀ ਮੰਗਣੀ ਕਰੋ ਨਾ ਹਾਂਜੀ ਤੇ ਉਹ ਫਿਰ ਆਂਦੀ ਹੈ ਵੀ ਮਾਂ ਦਾ ਪਿਓ ਦਾ ਭਰਾ ਮੈਨੂੰ ਮੁੰਡਾ ਤੇ ਵਿਖਾਇਆ ਜੀ ਸਹੀ ਸਹੀ ਆਂਦੀ ਹੈ ਕਿ ਨਹੀਂ ਆਂਦੀ ਹਾਂਜੀ ਜੀ ਬਜ਼ੁਰਗ ਹੈਂ? ਹਾਂਜੀ ਜਦੋਂ ਉਹਨੂੰ ਆਖਿਆ ਤੇ ਉਹ ਆਂਦੀ ਮੈਨੂੰ ਵਿਖਾਓ ਤੇ ਉਹਨਾਂ ਪਰ ਪਿੱਠਾ ਬਾਹਰ ਹੋ ਗਿਆ ਕਿ ਨਾ ਹੋ ਗਿਆ ਹਾਂਜੀ ਸੱਚੀਆਂ ਗੱਲਾਂ ਨੇ ਉਹਨੂੰ ਆ ਬਾਬੇ ਨੇ ਲਿਖਿਆ ਪਰ ਕੁਆਰੀਆਂ ਵਰ ਮੰਗਣਗੀਆਂ ਗਾਈ ਖੂਹ ਖਾਣਗੀਆਂ ਸਹੀ ਦੁਨੀਆ ਹੁਕਮਤ ਹੋ ਜਾਏਗੀ ਦੁਨੀਆ ਉਲਟ-ਪਲਟ ਹੋ ਜਾਏਗੀ ਇਹ ਬਾਬੇ ਨੇ ਲਿਖਿਆ ਹੈ ਉਸ ਵਕਤ ਦਾ ਇੱਥੋਂ ਦੇ ਤੁਹਾਡੇ ਮਸ਼ਹੂਰ ਵੀ ਬੰਦੇ ਹੋਏ ਨੇ ਪਾਕਿਸਤਾਨ ਦੇ ਵਿੱਚ ਤੁਹਾਡੇ ਜੰਡਿਆਲੇ ਦੇ ਹਾਂ ਉਹਨਾਂ ਦਾ ਕੀ ਨਾਂ ਨੇ ਦੱਸੋ ਹਾਂ ਐਮਐਨਏ ਵੀ ਤੁਹਾਡੇ ਹੋਏ ਨੇ ਐਮਪੀ ਵੀ ਹੋਏ ਨੇ ਹੋਰ ਵੀ ਹੋਏ ਨੇ ਉਹ ਖੋਖਰ ਦੇ ਨਾਂ ਜਿਹਦਾ ਨਾਂ ਰਾਮ ਖਾਨ ਸੀ ਮਲਕ ਰਾਮਤ ਹਾਂਜੀ ਉਹਦੇ ਪੁੱਤਰ ਨਾਂ ਸੀ ਅਸਲਮ ਹਾਂਜੀ ਉਹਦੇ ਛੋਟੇ ਭਰਾ ਦੇ ਨਾਂ ਸੀ ਬਰਕਤ ਅੱਛਾ ਇਹ ਤੇ ਖੋਖਰ ਹੋ ਗਏ ਹੂੰ ਤੇ ਪਠਾਨ ਦੇ ਨਾਂ ਸੀ ਅਮੀਰ ਖਾਨ ਦਾ ਪੁੱਤਰ ਹੋਇਆ ਅਕਬਰ ਖਾਨ ਉਹ ਵੀ ਲੰਬਰਦਾਰ ਸੀ ਨਹੀਂ ਲੰਬੜਦਾਰ ਨਹੀਂ ਮੈਂ ਕਹਿ ਰਿਹਾ ਪਾਕਿਸਤਾਨ ਦੇ ਵਿੱਚ ਵੱਡੀਆਂ ਵੱਡੀਆਂ ਪੋਸਟਾਂ ਦੇ ਵਿੱਚ ਬੰਦੇ ਨਹੀਂ ਉਹ ਜਾਇਦਾਰ ਰਹੇ ਨੇ ਅੱਛਾ ਜਿਹੜਾ ਅਮੀਰ ਖਾਨ ਸੀ ਉਹ ਵੀ ਜਾਇਦਾਰ ਸੀ ਅੱਗੋਂ ਅਕਬਰ ਖਾਨ ਵੀ ਜਾਇਦਾਰ ਨਹੀਂ ਉਹ ਗਵਰਨਰ ਕਿਹੜਾ ਰਿਹਾ ਤੁਹਾਡੇ ਪਿੰਡ ਦਾ ਉਹਨਾਂ ਨੇ ਜਲਾਨੀ ਖਾਏ ਕਾਂਦੇ ਨਹੀਂ ਅੱਛਾ ਉਹ ਵੀ ਪਠਾਨ ਸੀ ਹੈ ਪਠਾਨ ਸੀ ਪਠਾਨ ਸੀ ਉਹ ਵੀ ਅੱਜ ਤੱਕ ਉਹ ਲਗਾ ਹੁੰਦਾ ਹੈ ਅੱਛਾ ਤੇ ਕਪਤਾਨ ਰਿਹਾ ਖਾਨ ਸਨਾਉਲਾ ਸਹੀ ਤੇ ਮਹਿਤੁੱਲਾ ਇਹ ਪਠਾਨ ਜਿਹਨੇ ਕਪਤਾਨ ਦਾ ਬੁੱਧੀ ਇਹਨੇ ਜਲਾਨੀ ਖਾ ਜਿਹੜਾ ਨਾ ਉਹ ਗਵਰਨਰ ਹੋਇਆ ਅੱਛਾ ਗਵਰਨਰ ਹੋਇਆ ਹਾਂ ਸਹੀ ਇਹਦਾ ਮਤਲਬ ਬਹੁਤ ਮਸ਼ਹੂਰ ਹਸਤੀ ਉਹ ਹੈ ਇਸ ਪਿੰਡ ਮਸ਼ਹੂਰ ਦੀ ਅੱਜ ਵੀ ਉਹਦਾ ਨਾਂ ਹੈ ਸਹੀ ਹੋ ਗਿਆ ਉਹਦਾ ਨਾਂ ਅੱਜ ਵੀ ਹੈ ਅੱਛਾ ਬਜ਼ੁਰਗੋ ਕਦੀ ਮੁੜ ਕੇ ਕੋਈ ਜੰਡਿਆਲੇ ਆਇਆ ਸਿੱਖ ਤੁਹਾਨੂੰ ਮਿਲਣ ਜਾਂ ਤੁਹਾਡੇ ਪੁਰਾਣਾ ਬੰਦਿਆਂ ਦੇ ਵਿੱਚੋਂ ਇਹ ਥੋੜੀ ਚਿਰ ਦੀ ਗੱਲ ਹੈ ਹਾਂਜੀ ਸਾਡੇ ਗੁਆਂਢੀ ਸਿੱਖ ਹੀ ਸਨ ਅੱਛਾ ਇੱਕ ਮੇਰਾ ਪਿੰਡ ਲੱਗਦਾ ਵੀ ਫੌਤ ਹੋ ਗਿਆ ਉਹਨੇ ਉਹਦੇ ਨਾਂ ਥਪਾਇਆ ਸੀ ਅੱਛਾ ਉਦੋਂ ਏਡਾ ਕੁ ਸੀ ਅੱਛਾ ਜਦੋਂ ਉਹ ਗਏ ਨੇ ਹੂੰ ਮੈਂ ਜਿਹੜਾ ਬਾਬਾ ਸੀ ਅੱਛਾ ਉਹਨਾਂ ਦਾ ਬਾਬਾ ਘਰਾਂ ਨਾਲ ਹੀ ਪਿਆਰ ਹੁੰਦਾ ਹੈ ਹਾਂਜੀ ਉਹਨਾਂ ਨਾਲ ਬਾਬਾ ਸਿੱਖਾਂ ਦਾ ਪਿਆਰ ਸੀ ਅੱਛਾ ਉਹ ਫਿਰ ਸਾਰਿਆਂ ਨੂੰ ਜਾਣਦੇ ਆ। ਉਹ ਫਿਰ ਆਏ ਸਨ ਮਿਲਣ ਵਾਸਤੇ ਅੱਛਾ ਪਹਿਲਾਂ ਆਏ ਉੱਥੇ ਜੀ ਲਾਹੌਰ ਤੇ ਲਾਹੌਰੋਂ ਉਹਨਾਂ ਫਿਰ ਉਹਨਾਂ ਖਾਨ ਸਨਾਉਲਾ ਨੂੰ ਆਖਿਆ ਬਸ ਸਾਨੂੰ 50 ਚੂਰਕਾਂ ਨੇ ਅੱਛਾ ਉਹ ਫਿਰ ਉਹਨਾਂ ਨੂੰ ਕਾਗਜ਼ ਕੋਲ ਲਿਖ ਕੇ ਚੂਰਕਾਂ ਨੇ ਭਾਈ ਚੂਰਕਾਂ ਨੂੰ ਹਟ ਕੇ ਫਿਰ ਜੰਡਿਆਲੇ ਆ ਗਏ ਸਾਡੇ ਕੋਲ 2-4 ਘੰਟੇ ਬੈਠੇ ਰਹੇ ਸਨ ਅੱਛਾ ਉਹਨਾਂ ਬੜਾ ਆਖਿਆ ਬਸ ਸਾਨੂੰ ਉਹ ਮੁੰਡਾ ਦਾ ਵਿਖਾਓ ਐਡਾ ਗੁੰਝਾ ਸੀ ਅੱਛਾ ਉਹ ਬਸ ਕਾਰਤੂਨ ਬਿਠਾ ਕੇ ਲਿਆਂਦਾ ਉਹਨੂੰ ਵਿਖਾਇਆ ਉਹਨਾਂ ਨੂੰ ਆਪਣੀ ਮਰਜ਼ੀ ਨਾਲ ਬਿੱਲਾ ਨਲਾਏ ਨਾ ਕੁਛ ਅੱਜ ਘੰਟਾ 2-4 ਬੈਠੇ ਤੋਂ ਕਹਿੰਦਾ ਠੀਕ ਹੋ ਗਿਆ ਬਜ਼ੁਰਗੋ ਬੜੀਆਂ ਮਿਹਰਬਾਨੀ ਵਧੀਆ ਗੱਲਾਂ ਤੁਸੀਂ ਖੈਰ ਹੋਵੇ ਕੀਤੀਆਂ ਜਿਹੜੀ ਗੱਲ ਦਾ ਪਤਾ ਹੈ ਉਹ ਹੀ ਕਰਨੀ ਦੂਜੀ ਕਰ ਨਹੀਂ ਉਹੀ ਗੱਲ ਕਰੀ ਦੀ ਹੈ ਹਾਂ ਬਹੁਤ ਵਧੀਆ ਲੱਗਿਆ ਜੀ ਤੁਹਾਡੇ ਨਾਲ ਖੈਰ ਹੋਵੇ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।